ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰੋ 8888889914। ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਆ, ਉਹ ਆਪ ਸਾਡੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲਣ ਜਾ ਰਹੇ ਆ ਤੇ ਉਹਨਾਂ ਨੇ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ। ਕਹਿੰਦੇ ਪਈ ਪੂਟਨ ਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਨਾ ਲੱਗਿਆ ਜਾਵੇ ਵੀ ਅਸੀਂ ਵੀਕ ਹੈਗੇ ਆ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਅੱਜ ਬਾਅਦ ਦੁਪਹਿਰ 1-on-1 ਮੀਟਿੰਗ ਵਾਈਟ ਹਾਊਸ ਦੇ ਵਿੱਚ ਕਰਨਗੇ। ਸੋ ਇਹ ਕੁਐਸਚਨ ਐਂਡ ਆਨਸਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਮੈਕਰੋਨ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਜਵਾਬ ਦਿੱਤਾ ਹੈਗਾ। ਇਹ ਉਸ ਟਾਈਮ ਤੇ ਹੋਇਆ ਜਿਸ ਟਾਈਮ ਦੇ ਉੱਤੇ ਰਸ਼ੀਆ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਡਾਇਰੈਕਟ ਟਾਕਸ ਹੋਣੀਆਂ ਚਾਹੀਦੀਆਂ ਆ ਤੇ ਯੂਕਰੇਨ ਵਾਲਿਆਂ ਨੂੰ ਜਿਹੜਾ ਕਾਫੀ ਦਬਕਾ ਵੀ ਮਾਰਿਆ ਵੀ ਤੁਸੀਂ ਨਾ ਤਾਂ ਨਾਟੋ ਜੁਆਇਨ ਕਰ ਸਕਦੇ, ਨਾ ਹੀ ਤੁਹਾਡੀ ਜਿਹੜੀ ਲੈਂਡ ਉਹਨਾਂ ਨੇ ਕੰਟਰੋਲ ਕੀਤੀ ਉਹ ਵਾਪਸ ਆ ਸਕਦੀ ਆ ਤੇ ਉਸ ਤੋਂ ਬਿਨਾਂ ਤੁਹਾਡੇ ਜਿਹੜੇ ਮਿਨਰਲ ਹੈਗੇ ਆ ਉਹ ਸਾਡੇ ਨਾਲ ਸ਼ੇਅਰ ਕਰਨੇ ਪਊਗੇ। ਜਦ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਬਾਅਦ ਦੇ ਵਿੱਚ ਇਹ ਕਿਹਾ ਵੀ ਮੈਂ ਆਪਣੇ ਮੁਲਕ ਨੂੰ ਵੇਚਣ ਦੀ ਜਗ੍ਹਾ ਰਿਜ਼ਾਈਨ ਕਰ ਜਾਊਂਗਾ ਮੈਂ ਆਪਣੀ ਪੋਜੀਸ਼ਨ ਦੇ ਉੱਤੇ। ਸੋ ਸਿਚੁਏਸ਼ਨ ਕਾਫੀ ਟੈਂਸ ਬਣੀ ਹੋਈ ਆ। ਯੂਰਪ ਵਾਲੇ ਵੀ ਕਾਫੀ ਅਪਸੈਟ ਹੈਗੇ ਆ ਵੀ ਉਹਦੇ ਸੰਬੰਧ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਹਿ ਦਿੱਤਾ ਵੀ ਹੁਣ ਯੂਰਪ ਵਾਲਿਆਂ ਨੂੰ ਆਪਣੀ ਸਿਕਿਉਰਿਟੀ ਆਪ ਦੇਖਣੀ ਚਾਹੀਦੀ ਹੈਗੀ ਆ, ਅਸੀਂ ਪਈ ਲੜਾਈਆਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਹੈਗੇ। ਉਸ ਨੂੰ ਹੀ ਦੇਖਦੇ ਹੋਏ ਜੋ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਆ ਉਹ ਵਾਸ਼ਿੰਗਟਨ ਪਹੁੰਚੇ ਹੋਏ ਆ ਤੇ ਅੱਜ ਸ਼ਾਮ ਨੂੰ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਅਸੀਂ ਪੂਟਨ ਨੂੰ ਬੜੇ ਕਾਈਂਡਲੀ ਟਰੀਟ ਕਰਾਂਗੇ ਤੇ ਸਾਨੂੰ ਫਿਰ ਚਾਈਨਾ, ਇਰਾਨ ਤੇ ਹੋਰ ਵੀ ਜਿਹੜੇ ਸਾਡੇ ਦੁਸ਼ਮਣ ਮੁਲਕ ਆ ਉਹ ਸਾਨੂੰ ਉਹੀ ਕੁਝ ਦੇਖਣਗੇ, ਉਹ ਵੀ ਸਾਨੂੰ ਰਿਸਪੈਕਟ ਨਹੀਂ ਦੇਣਗੇ। ਜੀ ਬਿਲਕੁਲ। ਉਧਰ ਜਿਹੜੇ ਆ ਆਪਣੇ ਟਰੰਪ ਹੋਣੀ ਆ ਉਹਨਾਂ ਦੀ ਪਾਲਿਸੀ ਪੂਰੀ ਤਰ੍ਹਾਂ ਲੱਗ ਰਿਹਾ ਆ ਵੀ ਪੁਤਨ ਦੇ ਨਾਲ ਮਿਲ ਜੁਲ ਕੇ ਜਿਹੜੀ ਉਹ ਚੱਲ ਰਹੀ ਆ। ਅੱਜ UN ਦੇ ਵਿੱਚ ਇੱਕ ਮਤਾ ਸੀਗਾ ਮਾਸਕੋ ਦੇ ਉਲਟ, ਜਿਸ ਦੇ ਵਿੱਚ ਰਸ਼ੀਆ ਦੀ ਨਿੰਦਾ ਕੀਤੀ ਜਾਣੀ ਸੀ ਵੀ ਉਹਨਾਂ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਆ ਯੂਕਰੇਨ ਦੇ ਵਿੱਚ ਉਸ ਨੂੰ ਲੈ ਕੇ, ਪਰ US ਨੇ ਇਸ ਮਤੇ ਦੇ ਵਿੱਚ ਰਸ਼ੀਆ ਦੇ ਨਾਲ ਮਿਲ ਕੇ ਵੋਟ ਪਾਈ, ਬਾਕੀ ਦੁਨੀਆ ਦੇ ਉਲਟ ਤੇ ਰਸ਼ੀਆ ਦੇ ਨਾਲ ਮਿਲ ਕੇ ਜਿਹੜੀ ਆ ਉਹ ਵੋਟ ਪਾਈ ਹੈਗੀ ਆ ਤੇ ਉਹਨਾਂ ਨੇ ਪੁਤਿਨ ਦੀ ਜਾਂ ਰਸ਼ੀਆ ਦੀ ਨਿੰਦਾ ਕਰਨੀ ਇਸ ਲੜਾਈ ਦੇ ਵਿੱਚ ਉਸ ਤੋਂ ਪੈਰ ਪਿੱਛੇ ਜਿਹੜੇ ਉਹ ਖਿੱਚ ਲਏ ਆ। ਸੋ ਵਾਈਟ ਹਾਊਸ ਦਾ ਇਹ ਜਿਹੜਾ ਸ਼ਿਫਟ ਆ ਇਹ ਇੱਕ ਬਹੁਤ ਵੱਡਾ ਜਿਹੜਾ ਸ਼ਿਫਟ ਇਸ ਟਾਈਮ ਦੇਖਿਆ ਜਾ ਰਿਹਾ ਆ, ਜਿੱਥੇ ਯੂਰਪ ਦੇ ਨਾਲ ਜਿੱਦਾਂ ਦੱਸ ਹੀ ਰਹੇ ਆ ਵੀ ਉਹਨਾਂ ਦੇ ਜਿਹੜੇ ਸੰਬੰਧ ਆ ਹੁਣ ਖਾਸੇ ਜਿਹੜੇ ਆ ਉਹ ਵਿਗੜੇ ਪਏ ਨੇ। ਅਥੋਰੀਟੇਰੀਅਨ ਬੰਦਿਆਂ ਦੇ ਨਾਲ ਟਰੰਪ ਹੋਣਾ ਦੀ ਜਿਹੜੀ ਯਾਰੀ ਆ ਇਸ ਟਾਈਮ ਸਿਖਰ ਜਿਹੜੀ ਉਹ ਚੜ ਕੇ ਜ਼ਰੂਰ ਬੋਲ ਰਹੀ ਆ। ਚਾਹੇ ਜਿਹੜਾ ਹਰਜੋਤ ਸਿੰਘ ਜੀ ਲੜਾਈ ਬੰਦ ਹੋਣੀ ਚਾਹੀਦੀ ਆ, ਪਰ ਰੂਸ ਨੇ ਲੜਾਈ ਜਿਹੜੀ ਸ਼ੁਰੂ ਕੀਤੀ ਉਸ ਦੀ ਨਿੰਦਾ ਕਰਨ ਤੋਂ ਪਿੱਛੇ ਹਟਣਾ ਇਹ ਇੱਕ US ਦੇ ਦੁਆਰਾ ਇੱਕ ਹਿਸਾਬ ਦੇ ਨਾਲ ਕਮਜ਼ੋਰੀ ਦਾ ਜਿਹੜਾ ਇੱਕ ਗੱਲ ਆ ਉਸ ਦੇ ਤੌਰ ਦੇ ਉੱਤੇ ਕਹਿੰਦੇ ਵੀ ਦੇਖਿਆ ਜਾ ਸਕਦਾ ਹੈਗਾ ਆ। ਸੋ ਵਰਲਡ ਲੀਡਰਸ ਕਹਿੰਦੇ ਵੀ ਹੁਣ ਯੂਕਰੇਨ ਦੇ ਵਿੱਚ ਜਾ ਰਹੇ ਨੇ, ਜਿੱਥੇ ਯੂਕਰੇਨ ਦੇ ਉੱਤੇ ਹਮਲੇ ਦੇ 3 ਸਾਲ ਪੂਰੇ ਜਿਹੜੇ ਆ ਉਹ ਹੋ ਰਹੇ ਨੇ ਤੇ ਇਸ ਮਤੇ ਦੇ ਉਲਟ US ਨੇ ਰਸ਼ੀਆ ਦੇ ਨਾਲ ਮਿਲ ਕੇ ਜਿਹੜੀ ਆ ਉਹ ਵੋਟ ਪਾਈ ਆ। ਇਹ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਹੋ ਰਿਹਾ ਆ ਵੀ ਇਸ ਲੜਾਈ ਦੇ ਵਿੱਚ ਨਿੰਦਾ ਕਰਨ ਵਾਲੇ ਮਤੇ ਦੇ ਉਲਟ US ਦੁਨੀਆ ਦੇ ਉਲਟ ਤੇ ਰਸ਼ੀਆ ਦੇ ਨਾਲ ਮਿਲ ਕੇ ਵੋਟ ਪਾ ਰਿਹਾ ਹੈਗਾ। 3 ਸਾਲ ਹੋ ਗਏ ਆ ਯੂਕਰੇਨ ਤੇ ਰਸ਼ੀਆ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਆ
ਵੀ ਮੈਨੂੰ ਆਸ ਆ ਵੀ ਇਹ ਜਿਹੜੀ ਜੰਗ ਆ ਇਸ ਸਾਲ ਦੇ ਵਿੱਚ ਖਤਮ ਹੋ ਜਾਊਗੀ, ਨਾ ਕਿ ਆਉਣ ਵਾਲੇ ਤਿੰਨਾਂ ਸਾਲਾਂ ਦੇ ਵਿੱਚ। ਪਰ ਇਹਦੇ ਬਦਲੇ ਯੂਕਰੇਨ ਨੂੰ ਸਿਕਿਉਰਿਟੀ ਗਰੰਟੀ ਚਾਹੀਦੀ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਸਕੋ ਦੁਆਰਾ ਕੀ ਫੇਰ ਇਦਾਂ ਦਾ ਕੰਮ ਨਾ ਕਰੇ। ਪਲੱਸ ਜ਼ੈਲੈਂਸਕੀ ਨੇ ਇਹ ਕਿਹਾ ਵੀ ਯੂਰਪੀਅਨ ਯੂਨੀਅਨ ਤੇ ਨਾਟੋ ਦੀ ਜਿਹੜੀ ਮੈਂਬਰਸ਼ਿਪ ਆ ਉਹ ਸਾਡੀ ਹੈਲਪ ਕਰੂਗੀ, ਤਾਂ ਕਿ ਰਸ਼ੀਅਨ ਜੋ ਆ ਫਿਊਚਰ ਦੇ ਵਿੱਚ ਇਦਾਂ ਦਾ ਕੰਮ ਨਾ ਕਰਨ। ਜ਼ੈਲੈਂਸਕੀ ਇੱਕ ਟਾਈਮ ਦੇ ਉੱਤੇ ਬੋਲ ਰਹੇ ਸੀ ਜਿੱਥੇ ਸਮਿਟ ਚੱਲ ਰਹੀ ਹੈ ਯੂਰਪੀਅਨ ਯੂਨੀਅਨ ਦੇ ਲੀਡਰਸ ਦੀ, ਪਲੱਸ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਉੱਥੇ ਸੀਗੇ, ਉਹਨਾਂ ਨੂੰ ਯੂਕਰੇਨ ਦੀ ਸਪੋਰਟ ਕਰਨ ਦੇ ਲਈ, ਕਿਉਂਕਿ 3 ਸਾਲ ਅੱਜ ਹੋ ਗਏ ਆ ਜਦੋਂ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਸੀਗਾ। ਜ਼ੈਲੈਂਸਕੀ ਨੇ ਇਹ ਵੀ ਕਿਹਾ ਵੀ ਪੀਸ ਡੀਲ ਦੇ ਵਿੱਚ ਜਿਹੜੇ ਪ੍ਰਿਜ਼ਨਰਸ ਆ ਜਿਹੜੇ ਸਾਡੇ ਕੋਲ ਆ ਉਹ ਅਸੀਂ ਉਹਨਾਂ ਨੂੰ ਵਾਪਸ ਦੇਵਾਂਗੇ, ਤੇ ਰਸ਼ੀਆ ਵਾਲੇ ਜਿਹੜੇ ਆ ਉਹ ਸਾਨੂੰ ਜਿਹੜੇ ਆ ਵਾਪਸ ਦੇਣ। ਯੂਕਰੇਨ ਦੇ ਆਫੀਸ਼ੀਅਲਸ ਨੇ ਇਹ ਕਿਹਾ ਯੂਐਸ ਤੇ ਯੂਕਰੇਨ ਕਲੋਜ਼ ਹੈਗੇ ਆ ਮਿਨਰਲ ਡੀਲ ਦੇ ਵਿੱਚ, ਤੇ ਹੋ ਸਕਦਾ ਵੀ ਯੂਐਸਏ ਦੇ ਨਾਲ ਜਿਹੜੀ ਇਹ ਡੀਲ ਬਣ ਵੀ ਜਾਵੇ। ਹਾਲਾਂਕਿ ਉਹਨਾਂ ਨੇ ਸਟੇਟਮੈਂਟਸ ਜਿਹੜੀਆਂ ਆ ਉਲਟ ਦਿੱਤੀਆਂ ਹੈਗੀਆਂ। ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਦੇ ਕੋਲ ਸਾਰੀ ਪਾਵਰ ਨਹੀਂ ਹੈ, ਵੀ ਦੇ ਡੋਂਟ ਹੋਲਡ ਆਲ ਦਾ ਕਾਰਡਸ। ਇਹ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸਟੇਟਮੈਂਟ ਦੇ ਉਲਟ ਜਿਹੜੀ ਗੱਲਬਾਤ ਹੈ ਇਹ ਵੀ ਕੀਤੀ ਹੈਗੀ ਆ। ਤੇ ਯੂਐਨ ਨੇ ਅੱਜ ਉਹ ਮਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਯੂਰਪੀਅਨ ਯੂਨੀਅਨ ਲੈਡ ਜਿਹੜਾ ਰੈਜ਼ੋਲੂਸ਼ਨ ਸੀ ਉਸ ਨੂੰ ਰੀਫਰਮ ਕੀਤਾ ਆ ਵੀ ਅਸੀਂ ਯੂਕਰੇਨ ਦੀ ਪੂਰੀ ਤਰ੍ਹਾਂ ਸਪੋਰਟ ਕਰਾਂਗੇ। ਜਿਹੜੇ ਰੈਜ਼ੋਲੂਸ਼ਨ ਆ ਇਹਦੇ ਚ 2/3 ਵੋਟਿੰਗ ਪਾਸ ਲਈ ਚਾਹੀਦੀ ਸੀ। 93 ਸਟੇਟਸ ਨੇ ਫੇਵਰ ਦੇ ਵਿੱਚ ਕੀਤਾ, 18 ਨੇ ਅਗੇਂਸਟ ਕੀਤਾ, ਤੇ 65 ਜਿਹੜੇ ਮੁਲਕ ਆ ਉਹ ਐਬਸਟੇਨ ਰਹੇ, ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਵੋਟ ਆ ਉਹ ਨਹੀਂ ਪਾਈ ਹੈਗੀ। ਮੈਕਰਨ ਹੋਣੀ ਕਿਹਾ ਵੀ ਸਾਡੀ ਅਨਵੇਵਰਿੰਗ ਸਪੋਰਟ ਆ ਯੂਕਰੇਨ ਦੇ ਲਈ, ਅਸੀਂ ਵੀ ਪੂਰੀ ਤਰ੍ਹਾਂ ਯੂਕਰੇਨ ਦੇ ਨਾਲ ਹੈਗੇ ਆ। ਇਹਦੇ ਸੰਬੰਧ ਵਿੱਚ ਮੈਂ ਵਾਸ਼ਿੰਗਟਨ ਪਹੁੰਚਿਆ ਆ, ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ, ਉਹਨਾਂ ਦੇ ਨਾਲ ਗੱਲਬਾਤ ਹੋ ਸਕੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਰੰਪ ਪ੍ਰਸ਼ਾਸਨ ਦੇ ਵਿੱਚ ਲਗਾਤਾਰ ਧਨਾੜਾਂ ਦੇ ਨਾਲ ਉਹਨਾਂ ਦੇ ਜਿਹੜੇ ਸਮਰਥਕਾਂ ਨੂੰ ਸਪੋਰਟ ਜਿਹੜੀ ਆ ਉਹ ਅਹੁਦੇ ਮਿਲ ਰਹੇ ਆ। FBI ਦੇ ਡਾਇਰੈਕਟਰ ਦੇ ਵਜੋਂ ਕੈਸ਼ ਪਟੇਲ ਨੇ ਸਹੁੰ ਜਿਹੜੀ ਉਹ ਚੱਕ ਲਈ ਸੀ ਪਿਛਲੇ ਵੀਕ ਦੇ ਵਿੱਚ। ਅੱਜ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਇੱਕ ਕੰਜ਼ਰਵੇਟਿਵ ਜਿਹੜੇ ਪੋਡਕਾਸਟ ਹੋਸਟ ਹੈਗੇ ਨੇ, ਡੈਨ ਬੌਂਜੀਨੋ, ਉਹਨਾਂ ਨੂੰ ਜਿਹੜਾ ਆ ਡਿਪਟੀ FBI ਦੇ ਡਾਇਰੈਕਟਰ ਦੇ ਤੌਰ ਦੇ ਉੱਤੇ ਨਿਯੁਕਤ ਕਰਨ ਦੀ ਜਿਹੜੀ ਸਲਾਹ ਆ ਟਰੰਪ ਹੋਣਾ ਨੇ ਜਿਹੜੀ ਉਹ ਕੀਤੀ ਆ। ਇਨਫੈਕਟ ਇਹ ਪਤਾ ਲੱਗ ਰਿਹਾ ਵੀ ਜਿਹੜੇ ਡੌਨ ਬੌਂਜੀਨੋ ਆ ਉਹਨਾਂ ਨੇ ਇਸ ਸੱਦੇ ਨੂੰ ਸਵੀਕਾਰ ਵੀ ਜਿਹੜਾ ਉਹ ਕਰ ਲਿਆ ਹੈਗਾ ਆ। ਜਿਹੜੇ ਡੌਨ ਬੈਂਟੀਨੋ ਆ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਟਰੰਪ ਹੋਣਾ ਦੇ ਉਲਟ FBI ਦੇ ਉਹ ਲੋਕ ਜਿਨ੍ਹਾਂ ਨੇ ਕੌਨਫੀਡੈਂਸ਼ੀਅਲ ਪੇਪਰਸ ਨੂੰ ਲੈ ਕੇ, ਦਸਤਾਵੇਜ਼ਾਂ ਨੂੰ ਲੈ ਕੇ ਇਨਕੁਆਇਰੀ ਕੀਤੀ, ਉਹ ਸਾਰੇ ਫਾਇਰ ਕਰ ਦੇਣੇ ਚਾਹੀਦੇ ਆ। ਜਿਹੜਾ ਕੈਸ਼ ਪਟੇਲ ਆ ਉਹ ਵੀ ਇਸੇ ਹੀ ਤਰੀਕੇ ਦੀ ਜਿਹੜੀ ਵਿਚਾਰ ਆ ਉਹ ਰੱਖਦੇ ਹੈਗੇ ਆ। ਸੋ FBI ਦਾ ਜਿਹੜਾ ਰੁਖ ਆ ਖਾਸਾ ਜਿਹੜਾ ਇਸ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਹੁਣ ਬਦਲਣ ਜਾ ਰਿਹਾ ਹੈਗਾ ਆ। ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਲਿਖਿਆ ਆ ਵੀ ਜਿਹੜੇ ਡੈਨ ਬੌਂਜੀਨੋ ਆ ਉਹ ਉਸ ਨੂੰ ਆਪਣੇ ਮੁਲਕ ਦੇ ਲਈ ਬਹੁਤ ਜ਼ਿਆਦਾ ਪਿਆਰ ਆ, ਤੇ ਇਸ ਲਈ ਮੈਂ ਉਸ ਨੂੰ ਡਿਪਟੀ ਡਾਇਰੈਕਟਰ ਆਫ FBI ਦੇ ਵਜੋਂ ਜਿਹੜਾ ਆ ਉਹ ਨਿਯੁਕਤ ਕਰ ਰਿਹਾ, ਨੇਮ ਕਰ ਰਿਹਾ ਆ। ਤੇ ਕਹਿੰਦੇ ਵੀ ਇਹ ਬੈਸਟ ਹੋਊਗਾ, ਜਿਹੜਾ ਹੁਣ ਤੱਕ ਦਾ ਸਭ ਤੋਂ ਬੈਸਟ ਡਾਇਰੈਕਟਰ ਆਪਾਂ ਨੂੰ ਮਿਲਿਆ ਆ ਕੈਸ਼ ਪਟੇਲ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ US ਦੇ ਅਟਾਰਨੀ ਜਨਰਲ ਪੈਮ ਬੌਂਡੀ, ਡਾਇਰੈਕਟਰ ਪਟੇਲ, ਫੇਅਰਨੈਸ, ਜਸਟਿਸ, ਲਾਅ ਐਂਡ ਆਰਡਰ ਵਿਲ ਬੀ ਬ੍ਰੌਟ ਬੈਕ ਟੂ ਅਮਰੀਕਾ ਐਂਡ ਕੁਇਕਲੀ। ਇਸ ਅਹੁਦੇ ਦੇ ਲਈ ਸੈਨੇਟ ਦੀ ਕਨਫਰਮੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਸੋ ਜਿਹੜੇ ਪੋਡਕਾਸਟਰ ਤੇ ਫੌਕਸ ਨਿਊਜ਼ ਦੇ ਵਿੱਚ ਉਹ ਕੰਟਰੀਬਿਊਸ਼ਨ ਵੀ ਕਰਦੇ ਰਹਿੰਦੇ ਆ ਵੱਖ-ਵੱਖ ਮੁੱਦਿਆਂ ਦੇ ਉੱਤੇ, ਉਹਨਾਂ ਨੂੰ ਜਿਹੜੀ ਸੈਨੇਟ ਦੀ ਜਿਹੜੀ ਕਨਫਰਮੇਸ਼ਨ ਤੋਂ ਬਗੈਰ ਡਿਪਟੀ ਡਾਇਰੈਕਟਰ ਆਫ FBI ਦੇ ਤੌਰ ਦੇ ਉੱਤੇ ਜਿਹੜੇ ਉਹ ਲੱਗ ਗਏ ਆ। ਫੌਕਸ ਨਿਊਜ਼ ਵਾਲਿਆਂ ਨੂੰ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਕਿਸੇ ਨੇ ਸੋਚਿਆ ਹੋਊਗਾ ਵੀ ਉਹ ਇੱਕ ਜਿਹੜੇ ਸਰਕਾਰੀ ਅਹੁਦਿਆਂ ਦੇ ਏਡੇ ਵੱਡੇ ਜਿਹੜੇ ਆ ਅਹੁਦੇਦਾਰ ਬਣਨਗੇ, ਏਡੀਆਂ ਏਜੰਸੀਜ਼ ਨੂੰ ਜਿਹੜਾ ਉਹ ਲੀਡ ਕਰਨਗੇ। ਡਿਪਟੀ ਜਿਹੜੇ ਆਪਣੇ ਇਸ ਟਾਈਮ ਡਿਫੈਂਸ ਦੇ ਸਕੱਤਰ ਨੇ ਉਹ ਪੀਟ ਹੈਗਸੈਟ, ਉਹ ਵੀ ਉਸ ਏਜੰਸੀ ਤੋਂ ਆ ਰਹੇ ਆ, ਤੇ ਹੁਣ ਜਿਹੜੇ FBI ਦੇ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਜਿਹੜੇ ਆ ਉਹ ਵੀ ਇਸ ਪਾਸੇ ਵੱਲੋਂ ਆ ਰਹੇ ਆ। ਸੋ ਕੰਜ਼ਰਵੇਟਿਵ ਜਿਹੜੇ ਟਾਕ ਸ਼ੋ ਹੋਸਟ ਜਾਂ ਜਿਹੜੇ ਲੋਕ ਆ
ਉਹ ਇਸ ਟਾਈਮ ਪੌਂ-12 ਆ ਉਹਨਾਂ ਦੇ। ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਟਰੰਪ ਹੋਣੀ ਐਡਵਾਈਜ਼ਿੰਗ ਦੇ ਵਿੱਚ ਲੈ ਕੇ ਤੇ ਜਾਂ ਫਿਰ ਉਹਨਾਂ ਨੂੰ ਅਹੁਦੇਦਾਰੀਆਂ ਜਿਹੜੀਆਂ ਇਸ ਟਾਈਮ ਬਖਸ਼ ਰਹੇ ਨੇ। ਜੇ ਰੇਡੀਓ ਟੀਵੀ ਹੋਸਟ ਦੀ ਗੱਲ ਕਰਦੇ ਜਾਈਏ ਤੇ ਲੈਸਟਰ ਹੋਲਟ ਜੋ NBC ਦੇ ਨਾਈਟਲੀ ਨਿਊਜ਼ ਡੇਟਲਾਈਨ ਦੇ ਐਂਕਰ ਸੀ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਕੁਇਟ ਕਰਨ ਜਾ ਰਹੇ ਹੈਗੇ ਆ। NBC ਦੇ ਜਿਹੜੇ ਹੋਸਟ ਆ ਉਹਨਾਂ ਦੀ ਰਿਫਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕਾਫੀ ਚੱਲਦੀ ਰਹਿੰਦੀ ਹੈ, ਆਪਾਂ ਨੂੰ ਪਤਾ ਹੀ ਹੈ ਪੁਰਾਣੇ ਸਮੇਂ ਤੋਂ। ਲੈਸਟਰ ਹੋਲਟ ਐਂਕਰ ਤੇ ਮੈਨੇਜਿੰਗ ਐਡੀਟਰ ਸੀ NBC ਨਾਈਟਲੀ ਨਿਊਜ਼ ਦੇ। ਲਗਭਗ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਤੇ ਇਹ ਬਹੁਤ ਹੀ ਪੋਪੂਲਰ ਉਹਨਾਂ ਦਾ ਸ਼ੋਅ ਹੁੰਦਾ ਸੀ। ਤੇ ਉਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਆ ਵੀ ਉਹ 15 ਸਾਲਾਂ ਬਾਅਦ ਇੱਥੋਂ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਸੋ ਹੋਲਟ ਨੂੰ ਇੱਕ ਐਜ਼ ਏ ਐਂਕਰ ਨਾਈਟਲੀ ਨਿਊਜ਼ ਜੂਨ 2015 ਦੇ ਵਿੱਚ ਅਪੁਆਇੰਟ ਕੀਤਾ ਗਿਆ ਸੀ, ਜੋ ਕਿ ਉਹਨਾਂ ਦਾ ਇਹ ਸ਼ੋਅ ਕਾਫੀ ਜ਼ਿਆਦਾ ਪੋਪੂਲਰ ਹੋਇਆ। ਉਹਨਾਂ ਨੇ ਇਸ ਸਮੇਂ ਦੇ ਦੌਰਾਨ ਬਹੁਤ ਹੀ ਇੰਪੋਰਟੈਂਟ ਜਿਹੜੇ ਮੁੱਦੇ ਪੂਰੇ ਦੁਨੀਆ ਦੇ ਵਿੱਚ ਵਾਪਰੇ, ਜਿਨ੍ਹਾਂ ਦੇ ਵਿੱਚ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਪੋਲੀਟੀਕਲੀ ਰਾਈਜ਼ ਕੀਤੇ, ਕੋਵਿਡ ਪੈਂਡੇਮਿਕ ਨੂੰ ਲੈ ਕੇ, ਰਸ਼ੀਆ ਦੀ ਇਨਵੇਜ਼ਨ ਯੂਕਰੇਨ ਨੂੰ ਲੈ ਕੇ, ਇਜ਼ਰਾਈਲ ਦਾ ਜਿਹੜਾ ਅਟੈਕ ਹੋਇਆ ਸੀ ਅਕਤੂਬਰ 2023 ਨੂੰ, ਤੇ ਵਾਰ ਗਾਜ਼ਾ ਦੇ ਵਿੱਚ ਰੀਸੈਂਟਲੀ ਜਿਹੜੀਆਂ ਲਾਸ ਐਂਜਲਸ 'ਚ ਅੱਗਾਂ ਲੱਗੀਆਂ, ਇਹ ਸਾਰੇ ਕਾਸੇ ਨੂੰ ਉਹਨਾਂ ਨੇ ਕਾਫੀ ਕਵਰ ਕੀਤਾ ਸੀ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਰਮਨੀ ਦੀਆਂ ਇਲੈਕਸ਼ਨਸ ਦੇ ਵਿੱਚ ਮੌਜੂਦਾ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਹਾਰ ਗਈ ਆ। ਉੱਥੇ ਜਿਹੜੇ ਕੰਜ਼ਰਵੇਟਿਵਸ ਆ ਉਹਨਾਂ ਦੀ ਜਿੱਤ ਹੋਈ ਆ। ਜਿਹੜੀ ਅਲਟਰਨੇਟ ਫਾਰ ਜਿਹੜੇ ਜਰਮਨੀ ਵਾਲੇ ਜਿਹੜੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਬਹੁਤ ਹੀ ਜ਼ਿਆਦਾ ਫਾਰ ਰਾਈਟ ਵਾਲੇ ਸੀ, ਉਹ ਦੂਜੇ ਨੰਬਰ ਦੇ ਉੱਤੇ ਰਹੇ ਆ। CDU CSU ਕਰਕੇ ਜਿਹੜੀ ਪਾਰਟੀ ਆ ਉੱਥੇ ਦੀ, ਉਹਨੇ 208 ਸੀਟਾਂ ਜਿੱਤ ਕੇ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਮੈਜੋਰਟੀ ਜਿਹੜੀ ਹਾਸਲ ਕੀਤੀ ਆ। 630 ਕੁੱਲ ਇਸ ਦੇ ਵਿੱਚ ਸੀਟਾਂ ਨੇ। ਤੇ ਦੂਜੇ ਨੰਬਰ ਦੇ ਉੱਤੇ AFD, ਜਿਸ ਨੂੰ ਮਸਕ ਨੇ ਪੂਰੀ ਤਰ੍ਹਾਂ ਜਿਹੜਾ ਪ੍ਰਚਾਰਿਆ ਸੀ। JD ਵੈਂਸ ਵੀ ਜਿਸ ਦੇ ਜਿਹੜੇ ਅਹੁਦੇਦਾਰ ਨੂੰ ਮੇਨ ਨੂੰ ਮਿਲ ਕੇ ਆਏ ਸੀਗੇ। ਤੇ ਜਿਹੜੀ ਮੌਜੂਦਾ ਉੱਥੇ ਦੀ ਸੱਤਾਧਾਰੀ ਸੀ ਔਲਫ ਸ਼ੋਲਜ਼ ਵਾਲੀ ਪਾਰਟੀ, ਉਹ ਤੀਜੇ ਨੰਬਰ ਦੇ ਉੱਤੇ ਜਿਹੜੀ ਉਹ ਰਹੀ ਹੈਗੀ ਆ। ਜਰਮਨੀ ਦੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਨੇ ਫੈਡਰਿਕ ਮਰਜ਼, ਜਿਹੜੇ ਕਿ ਹੁਣ ਜਰਮਨੀ ਦੇ ਨਵੇਂ ਚਾਂਸਲਰ ਜਿਹੜੇ ਉਹ ਬਣਨਗੇ, ਉਹਨਾਂ ਨੇ ਜਿਹੜਾ ਕਿਹਾ ਵੀ ਵਾਈਟ ਹਾਊਸ ਦਾ ਜਿਹੜਾ ਇੰਪੈਕਟ ਆ ਉਸ ਨੂੰ ਅਸੀਂ ਅਣਦੇਖਿਆ ਨਹੀਂ ਕਰ ਰਹੇ। ਜਿਹੜਾ ਉਹਨਾਂ ਨੇ ਫਾਰ ਰਾਈਟ AFD ਪਾਰਟੀ ਨੂੰ ਇੰਨੀਆਂ ਸੀਟਾਂ ਜਿਤਾਉਣ ਦੇ ਵਿੱਚ ਮੋਹਰੇ ਜਿਹੜਾ ਉਹ ਲਿਆਂਦਾ ਆ। ਸੋ ਇਹ ਸੈਂਟਰ ਰਾਈਟ ਕੰਜ਼ਰਵੇਟਿਵ ਪਾਰਟੀ ਆ, ਜਿਸ ਦੀ ਜਿਹੜੀ ਇਹ ਪਾਰਟੀ ਜਿਨ੍ਹਾਂ ਦੀ ਜਿੱਤ ਹੋਈ ਆ। ਅਲਟਰਨੇਟ ਫਾਰ ਜਰਮਨੀ ਪਾਰਟੀ ਨੂੰ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਕ ਨਾਜ਼ੀ ਦੇ ਨਾਲ ਜੋੜ ਕੇ ਜਾਂ ਉਸ ਵਿਚਾਰਧਾਰਾ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਆ। ਉੱਥੋਂ ਦੀ ਆਪਣੀ ਜਰਮਨੀ ਦੀ ਇੰਟੈਲੀਜੈਂਸ ਦੀ ਸਰਵੇਲੈਂਸ ਅੰਡਰ ਵੀ ਇਹ ਜਿਹੜੀ ਖੁਦ ਦੀ ਜਿਹੜੀ ਪਾਰਟੀ ਜਿਹੜੀ ਦੂਜੇ ਨੰਬਰ ਦੇ ਉੱਤੇ ਆਈ ਆ, ਉਸ ਅਧੀਨ ਇਨਵੈਸਟੀਗੇਸ਼ਨ ਜਿਹੜੀ ਉਹ ਕਹਿੰਦੇ ਚੱਲ ਰਹੀਆਂ ਹੈਗੀਆਂ। ਸੋ ਫਾਰ ਰਾਈਟ ਐਕਸਟ੍ਰੀਮਿਜ਼ਮ ਦੇ ਵਿੱਚ ਕਹਿੰਦੇ ਵੀ ਉਹਨਾਂ ਦਾ ਇੱਕ ਵੱਡਾ ਰੋਲ ਆ। ਸੋ ਜਿਹੜੇ ਨਵੇਂ ਜਿਹੜੇ ਕੈਂਡੀਡੇਟ ਹੈਗੇ ਨੇ, ਕ੍ਰਿਸਚੀਅਨ ਡੈਮੋਕ੍ਰੇਟ ਯੂਨੀਅਨ ਪਾਰਟੀ ਦੇ ਜਿਹੜੇ ਲੀਡਰ ਫੈਡਰਿਕ ਮਰਜ਼, ਜਿਸ ਨੂੰ CDU ਪਾਰਟੀ ਜਿਹੜੀ ਆਖੀ ਜਾਂਦੀ ਆ, ਜਿਹੜੀ ਸੈਂਟਰਿਸਟ ਕੰਜ਼ਰਵੇਟਿਵ ਪਾਰਟੀ ਆ, ਉਹਨਾਂ ਨੇ ਜਿਹੜਾ ਵਾਸ਼ਿੰਗਟਨ DC ਦੇ ਉੱਤੇ ਵੀ ਸਿੱਧਾ ਜਿਹੜਾ ਆ ਉਹ ਨਿਸ਼ਾਨੇ ਜਿਹੜੇ ਉਹ ਸਾਧੇ ਹੈਗੇ ਆ। ਉਹਨਾਂ ਨੇ ਸਪੋਰਟਰਸ ਦੇ ਨਾਲ ਕਹਿੰਦੇ ਇੱਕ ਪਾਰਟੀ ਇਵੈਂਟ ਦੇ ਵਿੱਚ ਗੱਲਬਾਤ ਕਰਦੇ ਹੋਏ ਕਿਹਾ, ਕਹਿੰਦੇ ਵੀ ਅਸੀਂ ਕਿਸੇ ਭੁਲੇਖੇ 'ਚ ਨਹੀਂ ਆ ਜੋ ਅਮਰੀਕਾ ਦੇ ਵਿੱਚ ਹੋ ਰਿਹਾ ਆ। ਤੇ ਜਿਸ ਤਰੀਕੇ ਦੇ ਨਾਲ ਈਲਨ ਮਸਕ ਨੇ ਜਰਮਨੀ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਉਹ ਕੀਤੀ ਹੈਗੀ ਆ। ਸੋ ਇਸ ਟਾਈਮ ਇਮੀਗ੍ਰੇਸ਼ਨ ਦਾ ਮੁੱਦਾ ਉੱਥੇ ਵੀ ਤੇ ਨੈਸ਼ਨਲਿਜ਼ਮ ਦਾ ਜਿਹੜਾ ਮੁੱਦਾ ਆ ਉਹ ਵੀ ਜਰਮਨੀ ਦੇ ਵਿੱਚ ਖਾਸਾ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ ਆ। ਇਹ ਸਾਫ਼ ਹੀ ਉੱਥੋਂ ਪਤਾ ਲੱਗ ਰਿਹਾ ਆ ਵੀ ਜਿਹੜੀ ਸੱਤਾ ਦੇ ਵਿੱਚ ਲੰਮਾ ਸਮਾਂ ਪਾਰਟੀ ਰਹੀ ਆ, ਉਹ ਬੁਰੀ ਤਰ੍ਹਾਂ ਹਾਰ ਕੇ ਤੀਜੇ ਨੰਬਰ ਦੇ ਉੱਤੇ ਹੀ ਮਹਿਜ ਰਹਿ ਗਈ ਆ। ਤੇ ਜਿਹੜੀ ਕੰਜ਼ਰਵੇਟਿਵਸ ਦੇ ਵਿੱਚ ਵੀ ਜਿਹੜੀ ਅਲਟਰਨੇਟ ਆ, ਜਿਹੜੀ ਫਾਰ ਰਾਈਟ ਵਾਲੀ ਆ, ਉਹ ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਪਾਰਟੀ ਜਿਹੜੀ ਉਹ ਆਈ ਹੈਗੀ ਆ। ਸੋ ਕਾਫੀ ਕੁਛ ਦੁਨੀਆ ਭਰ ਦੇ ਵਿੱਚ ਇਸ ਟਾਈਮ ਜਿਹੜਾ ਉਹ ਚੇਂਜ ਹੋ ਰਿਹਾ ਆ। ਤੇ ਬਹੁਤੇ ਲੋਕ ਉਲਰ ਕੇ ਜਿਹੜੇ ਰਾਈਟ ਵਾਲੇ ਪਾਸੇ ਕੰਜ਼ਰਵੇਟਿਵ ਪਾਰਟੀਆਂ ਦੇ ਵਿੱਚ ਜਿਹੜੇ ਆ ਰਹੇ ਆ, ਜਿਹਦੇ ਵਿੱਚ ਹੁਣ ਉਹਨਾਂ ਦੀ ਵੀ ਦੌੜ ਇਹ ਲੱਗੀ ਆ ਵੀ ਸੈਂਟਰਿਸਟ ਕਿਹੜਾ ਆ ਤੇ ਫਾਰ ਰਾਈਟ ਵਾਲੇ ਪਾਸੇ ਕਿਹੜਾ ਜ਼ਿਆਦਾ ਜਾ ਰਿਹਾ ਹੈਗਾ ਆ। ਫਰੈਡਰਿਕ ਮਰਜ਼ ਨੇ ਇਹ ਕਿਹਾ ਆ ਵੀ ਉਹ ਹੁਣ ਇੰਟਰਨੈਸ਼ਨਲ ਪਾਰਟਨਰ ਦੇ ਨਾਲ ਦੁਬਾਰਾ ਕੀ ਫੇਰ ਗੱਲਬਾਤ ਕਰਨਗੇ।
ਯੂਐਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਵੀ ਯੂਰਪੀਅਨ ਯੂਨੀਅਨ ਮੁਲਕਾਂ ਦੇ ਸੰਬੰਧ 'ਚ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਬਿਆਨ ਆ ਰਹੇ ਆ, ਉਹ ਸਾਡੇ ਲਈ ਠੀਕ ਨਹੀਂ ਹੈਗੇ, ਵੀ ਜਦ ਕਿ ਯੂਐਸ ਜਰਮਨ ਦਾ ਬਹੁਤ ਐਲਾਈ ਰਿਹਾ ਹੈਗਾ। ਪਰ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਿਲਕੁਲ ਉੱਪਰ ਨੂੰ ਉੱਭਰਾਂਗੇ ਤੇ ਇਹ ਇੱਕ ਸਿਸਮਿਕ ਸ਼ਿਫਟ ਹੋਊਗਾ। ਕਹਿੰਦੇ ਵੀ 80 ਸਾਲਾਂ ਬਾਅਦ ਵਰਲਡ ਵਾਰ 2 ਤੋਂ ਬਾਅਦ ਇਹ ਜਿਹੜੀ ਸਿਚੁਏਸ਼ਨ ਬਣੀ ਹੈਗੀ ਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਾਂ ਐਲੋਨ ਮਸਕ ਨੇ ਇਹ ਕੋਸ਼ਿਸ਼ ਕੀਤੀ ਸੀ, ਇੱਕ ਜਿਹੜੀ ਫਾਰ ਰਾਈਟ ਪਾਰਟੀ ਆ ਉਸ ਨੂੰ ਉਭਾਰਨ ਦੀ, ਹਾਲਾਂਕਿ ਉਹ ਕਾਫੀ ਸੀਟਾਂ ਲੈ ਗਏ ਆ, ਪਰ ਉਹ ਉਨੀਆਂ ਸੀਟਾਂ ਨਹੀਂ ਲਿਜਾ ਸਕੇ ਵੀ ਜਿਹੜੀ ਉਹਨਾਂ ਦੀ ਜਿਹੜੀ ਆ ਸਰਕਾਰ ਉਹ ਬਣ ਜਾਵੇ। ਸੋ ਫਰੈਡਰਿਚ ਮਰਜ਼ ਨੇ ਇਹ ਕਿਹਾ ਕਿ ਲੋਨ ਮਸਕ ਜਿਹੜੇ ਵੋਟਰਸ ਆ ਉਹਨਾਂ ਨੂੰ ਮੂਵ ਨਹੀਂ ਕਰ ਸਕਿਆ, ਪਰ ਜਿਸ ਟਾਈਮ ਦੇ ਉੱਤੇ ਟਰੰਪ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਦੇ ਨਾਲ ਵੋਟਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਤਸ਼ਾਹਤ ਪੈਦਾ ਹੋਏ ਸੀ, ਕਿਉਂਕਿ ਇੱਕ ਪਾਸੇ ਤਾਂ ਅਮਰੀਕਾ ਵਾਲੇ ਪਿੱਛੇ ਹਟ ਗਏ, ਦੂਜੇ ਪਾਸੇ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਜੰਗ ਸ਼ੁਰੂ ਕੀਤੀ ਹੋਈ ਆ, ਤੇ ਦੋ ਸੁਪਰ ਪਾਵਰਸ ਆ, ਤੇ ਵਿੱਚ ਫਿਰ ਹੁਣ ਯੂਰਪੀਅਨ ਯੂਨੀਅਨ ਮੁਲਕ ਸੀਗੇ, ਖਾਸ ਕਰਕੇ ਜਰਮਨ ਵਾਲੇ ਵੀ। ਤੇ ਇਹਨਾਂ ਨੇ ਹੁਣ ਇਹ ਦੱਸਿਆ ਜਾ ਰਿਹਾ ਵੀ ਜੋ ਮਰਜ਼ ਆ ਉਹ ਨਵੇਂ ਚਾਂਸਲਰ ਹੋਣਗੇ, ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਬਣ ਜਾ ਰਹੇ ਆ। 2000 ਦੇ ਵਿੱਚ ਜਿਹੜੀ ਇਹਨਾਂ ਦੇ ਕੋਲ ਪਾਵਰ ਸੀ ਇਹ ਲੋਸਟ ਕਰ ਗਏ ਐਂਜਲਾ ਮਾਰਕਲ ਨੂੰ, ਤੇ 16 ਸਾਲ ਉਸਨੇ ਲਗਾਤਾਰ ਐਜ਼ ਏ ਚਾਂਸਲਰ ਜਰਮਨ ਨੂੰ ਰਨ ਕੀਤਾ ਹੈ। ਉੱਥੇ ਵੀ ਇਮੀਗ੍ਰੈਂਟਸ ਨੂੰ ਲੈ ਕੇ ਕਾਫੀ ਵੱਡੀ ਪ੍ਰੋਬਲਮ ਹੈਗੀ ਆ, ਬਹੁਤ ਵਾਰ ਰॉयट्स ਹੋ ਜਾਂਦੇ ਹੈਗੇ ਆ। ਮਿਲੀਅਨਸ ਆਫ ਰਿਫਿਊਜੀਜ਼ ਆ ਸੀਰੀਆ ਤੋਂ, ਅਫਗਾਨਿਸਤਾਨ ਤੋਂ, ਦੋ ਹੋਰ ਮੁਲਕਾਂ ਤੋਂ। ਸੋ ਇਹ ਪਾਰਟੀ ਵੀ ਇਮੀਗ੍ਰੈਂਟਸ ਦੇ ਬਿਲਕੁਲ ਉਲਟ ਹੈਗੀ ਆ, ਖਾਸ ਕਰਕੇ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਆ। ਪਰ ਜਿਹੜੀ ਫਾਰ ਰਾਈਟ ਪਾਰਟੀ ਸੀ ਉਹ ਤਾਂ ਇਹ ਕਹਿੰਦੀ ਸੀ ਵੀ ਟੋਟਲੀ ਜਿਹੜੇ ਇਮੀਗ੍ਰੈਂਟਸ ਆ ਇੱਥੋਂ ਬੰਦ ਹੋਣੇ ਚਾਹੀਦੇ ਹੈਗੇ ਆ। ਸੋ ਟਰੰਪ ਤੇ ਨਾਟੋ ਕਹਿੰਦੇ ਵੀ ਆਲਮੋਸਟ ਬੈਲਟ ਦੇ ਉੱਤੇ ਸੀਗੇ। ਜਿਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਉੱਤੇ ਸਪੀਚ ਦਿੱਤਾ ਸੀ ਮਨੀਕ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਦੇ ਦੌਰਾਨ, ਉਹ ਇਦਾਂ ਲੱਗਿਆ ਸੀ ਵੀ ਯੂਰਪੀਅਨ ਯੂਨੀਅਨ ਦੇ ਮੁਲਕਾਂ ਨੂੰ ਜਿੱਦਾਂ ਉਹ ਬੱਚੇ ਹੋਣ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਲੈਸਨ ਦਿੱਤਾ ਜਾ ਹੋਵੇ। ਸੋ ਕਹਿੰਦੇ ਵੀ ਜਿਹੜੇ ਸਲੀਪੀ ਇਲੈਕਸ਼ਨ ਕੈਂਪੇਨ ਸੀ ਉਹ ਇੱਕ ਤਰ੍ਹਾਂ ਨਾਲ ਪੂਰੀ ਜਾਗ ਗਈ ਸੀ। ਸੋ ਜਰਮਨ ਵੋਟਰਸ ਦੇ ਵਿੱਚ 65% ਜੋ ਵੋਟਰਸ ਆ ਉਹ ਬੜੇ ਚਿੰਤਾ 'ਚ ਹੈਗੇ ਆ ਵੀ ਜਰਮਨੀ ਹੈਲਪਲੈਸ ਆ ਅਗੇਂਸਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆਫ ਰਸ਼ੀਆ। ਇਹ ਰੀਸੈਂਟਲੀ ਇੱਕ ਪੋਲ ਰਿਲੀਜ਼ ਹੋਇਆ ਸੀ, ਉਹਦੇ ਵਿੱਚ ਇਹ ਦੱਸਿਆ ਗਿਆ ਹੈਗਾ। ਤੇ ਮਸਕੋਨੀ ਵੋਟਰਸ ਨੂੰ ਮੂਵ ਨਹੀਂ ਕਰ ਸਕੇ, ਪਰ ਜਰਮਨ ਵਾਲਿਆਂ ਨੇ ਇਹ ਕਿਹਾ ਵੀ ਮਸਕ ਨੇ ਟੋਟਲੀ ਸਾਡੇ ਇਲੈਕਸ਼ਨ ਸਿਸਟਮ ਦੇ ਵਿੱਚ ਇੰਟਰਫੀਰੈਂਸ ਕੀਤੀ ਹੈਗੀ ਆ। ਉਹ ਆਉਣ ਵਾਲੇ ਸਮੇਂ 'ਚ ਉਹਦਾ ਦੇਖਣਗੇ ਵੀ ਕੀ ਕਰਨਾ ਹੈਗਾ। ਪਰ ਇਹ ਇੱਕ ਰਾਤ ਜੋ ਇਲੈਕਸ਼ਨ ਨਾਈਟ ਸੀ, ਇਹ ਇੱਕ ਤਰ੍ਹਾਂ ਨਾਲ ਬਹੁਤ ਹੀ ਸਰਪ੍ਰਾਈਜ਼ਿੰਗ ਸੀਗੀ। ਜੀ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਕਰਦੇ ਆ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਕੁਝ ਕੁ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਸਾਂਝੀਆਂ ਕਰੀਏ ਤੇ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੇ ਇਲੀਗਲਸ ਨੂੰ ਇੱਥੋਂ ਮੂਵ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮਿਲਟਰੀ ਦੇ ਜਹਾਜ਼ ਯੂਜ਼ ਕੀਤੇ ਜਾ ਰਹੇ ਹੈਗੇ ਆ। ਗੌਟਾਮੋਬਿਲ ਵੀ ਹੁਣ ਜਿਹੜੇ ਆ ਇਮੀਗ੍ਰੈਂਟਸ ਉਹਨਾਂ ਨੂੰ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਆ। ਹੁਣ ਵੱਡਾ ਜਿਹੜਾ ਟਾਰਗੇਟ ਆ ਉਹ ਰਿਊਟਰਸ ਦੇ ਮੁਤਾਬਕ ਟਰੰਪ ਆਫੀਸ਼ੀਅਲਸ ਨੇ ਨਵੀਂ ਜਿਹੜੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਜਿਹੜੇ ਅਨਅਕੰਪਨੀਡ ਮਾਈਗ੍ਰੈਂਟ ਚਿਲਡਰਨ ਹੈਗੇ ਆ, ਜਿਹੜੇ ਬੱਚੇ ਆਪਣੇ ਪੇਰੈਂਟਸ ਤੋਂ ਬਿਨਾਂ ਅਮਰੀਕਾ ਦੇ ਵਿੱਚ ਐਂਟਰ ਹੋਏ ਹੈਗੇ ਆ, ਉਹਨਾਂ ਨੂੰ ਹੁਣ ਡਿਪੋਰਟ ਕਰਨਾ ਸ਼ੁਰੂ ਕੀਤਾ ਜਾਊਗਾ। ਕਹਿੰਦੇ ਵੀ 6 ਲੱਖ ਤੋਂ ਵੱਧ ਇਮੀਗ੍ਰੈਂਟ ਚਿਲਡਰਨਸ ਕ੍ਰਾਸ ਕੀਤੇ ਆ US ਮੈਕਸੀਕੋ ਬਾਰਡਰ ਤੋਂ 2019 ਤੋਂ ਲੈ ਕੇ ਹੁਣ ਤੱਕ। ਤੇ ਜਿਹੜੇ ਟੌਮ ਹੋਮਨ ਆ ਉਹਨਾਂ ਨੇ ਕਿਹਾ ਵੀ 3 ਲੱਖ ਤੋਂ ਬਾਅਦ ਜਿਹੜੇ ਇਲੀਗਲ ਇਹ ਬੱਚੇ ਹੈਗੇ ਆ ਤੇ ਉਹਨਾਂ ਦੀਆਂ ਸਟੇਟਮੈਂਟਸ ਬੜੀਆਂ ਸਖਤ ਆ ਰਹੀਆਂ ਆ। ਕੱਲ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਸੀ ਭਈ ਜਿਹੜੇ ਲੋਕ ਅਨਡਾਕੂਮੈਂਟਡ ਹੈਗੇ ਆ, ਇਲੀਗਲ ਆ, ਉਹਨਾਂ ਨੂੰ ਬੈਟਰ ਪੈਕਅਪ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈਗਾ ਤੇ ਇੱਥੋਂ ਚਲੇ ਜਾਣਾ ਚਾਹੀਦਾ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਹੁਣ ਇਮੀਗ੍ਰੇਸ਼ਨ ਏਜੰਟਸ ਨੂੰ ਡਾਇਰੈਕਟ ਕਰ ਰਿਹਾ ਆ ਵੀ ਟਰੈਕ ਡਾਊਨ ਕਰੋ ਉਹਨਾਂ ਹੰਡਰਡਸ ਆਫ ਥਾਊਜ਼ੈਂਡਸ ਆਫ ਮਾਈਗ੍ਰੈਂਟ ਚਿਲਡਰਨ ਨੂੰ ਜੋ USA ਦੇ ਵਿੱਚ ਬਿਨਾਂ ਆਪਣੇ ਪੇਰੈਂਟਸ ਤੋਂ ਐਂਟਰ ਕੀਤੇ ਹੈਗੇ ਆ, ਤਾਂ ਕਿ ਉਹਨਾਂ ਦੀ ਮਾਸ ਡਿਪੋਰਟੇਸ਼ਨ ਕੀਤੀ ਜਾਵੇ। ਇਹ ਇੱਕ ਇੰਟਰਨਲ ਮੈਮੋ ਉਹਨਾਂ ਨੇ ਜਾਰੀ ਕੀਤਾ ਹੈ, ਜਿਸ ਨੂੰ ਰਿਊਟਰਸ ਏਜੰਸੀ ਨੇ ਰਿਵਿਊ ਕੀਤਾ ਹੈਗਾ ਤੇ ਤਦ ਹੀ ਇਹ ਜਿਹੜੀ ਨਿਊਜ਼ ਆ ਇਹ ਬਾਹਰ ਆਈ ਹੈਗੀ ਆ। 6 ਲੱਖ ਤੋਂ ਵੱਧ ਇਮੀਗ੍ਰੈਂਟ ਚਿਲਡਰਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਆਲਰੇਡੀ ਕ੍ਰਾਸ ਕਰ ਚੁੱਕੇ ਆ, ਜਿਹਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਿਪੋਰਟੇਸ਼ਨ ਉਹਨਾਂ ਦੇ ਉੱਤੇ ਲੱਗੀ ਹੋਈ ਆ। ਉਹਨਾਂ ਦਾ ਕੇਸ ਇਹ ਨਹੀਂ ਪ੍ਰੂਵ ਹੋਏ। 31,000 ਤੋਂ ਵੱਧ ਜੋ ਬੱਚੇ ਆ ਉਹਨਾਂ ਨੇ ਕੋਰਟ ਹੀਅਰਿੰਗ ਹੀ ਮਿਸ ਕਰਤੀ। ਇਮੀਗ੍ਰੇਸ਼ਨ ਦਾ ਜਿਹੜਾ ਕੋਰਟ ਡਾਟਾ ਸ਼ੋ ਕਰ ਰਿਹਾ। ਸੋ ਜਿਨ੍ਹਾਂ ਨੇ ਇਮੀਗ੍ਰੇਸ਼ਨ ਦੀ ਡੇਟ ਮਿਸ ਕਰਤੀ ਆ ਉਹਨਾਂ ਨੂੰ ਵੀ ਫੜ ਕੇ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਪਹਿਲੀ ਟਰਮ ਦੇ ਦੌਰਾਨ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਤੇ ਜੋ ਮਾਈਗ੍ਰੈਂਟ ਬੱਚੇ ਆ ਉਹਨਾਂ ਦੇ ਪੇਰੈਂਟਸ ਤੋਂ ਬਿਨਾਂ ਉਹਨਾਂ ਨੂੰ ਸੈਪਰੇਟ ਰੱਖਿਆ ਜਾਊਗਾ। ਉਹ ਤੋਂ ਬਾਅਦ ਬਹੁਤ ਜ਼ਿਆਦਾ ਰੌਲਾ ਰੱਪਾ ਵੀ ਪਿਆ ਸੀ ਤੇ ਫਿਰ ਉਹਨਾਂ ਨੇ ਇਸ ਨੂੰ ਰੋਕ ਦਿੱਤਾ ਸੀ। ਪਰ ਇਸ ਵਾਰ ਜਿਸ ਹਿਸਾਬ ਦੇ ਨਾਲ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਮਿਲੀ ਆ, ਜਿਸ ਹਿਸਾਬ ਦੇ ਨਾਲ ਉਹਨਾਂ ਦੇ ਜੋ ਸੈਕਟਰੀ ਟੌਮ ਹੋਮਨ ਹੁਣੀ ਆਏ ਹੈਗੇ ਆ, ਸੋ ਉਹ ਕਹਿੰਦੇ ਆ ਵੀ ਹੁਣ ਅਸੀਂ ਬੱਚਿਆਂ ਨੂੰ ਵੀ ਜਿਹੜਾ ਆ ਉਹ ਡਿਪੋਰਟ ਕਰਨ ਜਾ ਰਹੇ ਹੈਗੇ। ਜੀ ਗੱਲ ਇਹੀ ਨਹੀਂ, ਜਿਹੜੇ ਅਨਕੰਪਨੀਡ ਚਿਲਡਰਨ ਆ, ਅੱਗੇ ਬਹੁਤ ਸਾਰੀਆਂ ਜਿਹੜੀਆਂ ਲੀਗਲ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਹੁੰਦੀਆਂ ਸੀ, ਉਹਨਾਂ ਦੀ ਮਦਦ ਕਰ ਦਿੰਦੀਆਂ ਸੀ। ਟਰੰਪ ਹੁਣਾਂ ਦੇ ਦੁਆਰਾ ਫੈਡਰਲ ਫੰਡਸ ਉਹਨਾਂ ਦੇ ਬੰਦ ਕਰਨ ਤੋਂ ਬਾਅਦ ਚ ਕਹਿੰਦੇ ਵੀ ਉਹਨਾਂ ਨਿਆਣਿਆਂ ਨੂੰ ਜਿਹੜੇ 18 ਸਾਲ ਤੋਂ ਛੋਟੇ ਆ ਉਹਨਾਂ ਨੂੰ ਆਪਣੇ ਹੀ ਵਕੀਲ ਖੁਦ ਹੁਣ ਬਣਨਾ ਪਊਗਾ। ਉਹਨਾਂ ਦੀ ਮਦਦ ਦੇ ਲਈ ਕੋਈ ਵੀ ਅੱਗੇ ਜਿਹੜਾ ਉਹ ਨਹੀਂ ਆ ਸਕਦਾ। ਸੋ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਦੀ ਫੰਡਿੰਗ ਬੰਦ ਹੋ ਗਈ। ਸੋ ਹੁਣ ਕੋਈ ਆਪਣੇ ਪੱਧਰ ਦੇ ਉੱਤੇ ਕਰਦੇ ਤਾਂ ਕਰਦੇ, ਪਰ ਉਹਨਾਂ ਦੀ ਮਦਦ ਜਿਹੜੀ ਕਰਨ ਦੇ ਲਈ ਕੋਈ ਵੀ ਨਹੀਂ ਹੋਊਗਾ। ਉਧਰ ਨਿਊਯਾਰਕ ਦਾ ਮੇਅਰ ਐਰਿਕ ਐਡਮਸ ਉਹ ਟਰੰਪ ਲੇਨ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਉਹ ਜੁੜ ਚੁੱਕਾ ਆ ਤੇ ਉਹਨੇ ਕਿਹਾ ਆ ਵੀ ਉਹ ਹੁਣ ਰੋਜ਼ਵੈਲਟ ਹੋਟਲ ਮਾਈਗ੍ਰੈਂਟ ਸੈਂਟਰ ਜਿਹੜਾ ਆ ਉਸ ਨੂੰ ਬੰਦ ਕਰਨ ਜਿਹੜੇ ਜਾ ਰਹੇ ਆ। ਮਸਕ ਹੁਣਾਂ ਨੇ ਇਸ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਉਹ ਟਿੱਪਣੀਆਂ ਕੀਤੀਆਂ ਸੀ। ਦੇਖੋ, ਇਹ ਵੀ ਇੱਕ ਸੈਂਚੁਰੀ ਸਿਟੀ ਰਹੀ ਹੈ ਇੱਕ ਟਾਈਮ ਦੇ ਉੱਤੇ। ਕੁਛ ਮਹੀਨੇ ਪਹਿਲਾਂ ਦੀ ਇਹ ਗੱਲ ਆ, ਸੈਂਚੁਰੀ ਸਿਟੀ ਆ। ਅਜੇ ਕਾਨੂੰਨਾਂ ਵਿੱਚ ਤਾਂ ਅਜੇ ਵੀ ਉਹ ਸੈਂਚੁਰੀ ਸਟੇਟ ਵੀ ਆ ਤੇ ਸਿਟੀ ਵੀ ਆ। ਉਧਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜਿਹੜੇ ਐਰਿਕ ਐਡਮ ਆ ਉਹਨਾਂ ਨੇ ਹੁਣ ਕਿਹਾ ਆ ਵੀ ਉਹ 53 ਐਮਰਜੈਂਸੀ ਜਿਹੜੇ ਸ਼ੈਲਟਰ ਸਾਈਟਸ ਆ ਉਹਨਾਂ ਨੂੰ ਜੂਨ ਮਹੀਨੇ ਤੱਕ ਬੰਦ ਕਰਨ ਜਾ ਰਹੇ ਆ। 1,73,000 ਮਾਈਗ੍ਰੈਂਟਸ ਉਹਨਾਂ ਨੇ ਮੈਨਹੈਟਨ ਹੋਟਲ ਦੇ ਵਿੱਚ ਕਹਿੰਦੇ ਜਦੋਂ ਤੋਂ ਮਈ 2023 ਦੇ ਵਿੱਚ ਖੁੱਲਿਆ ਆ ਉਹਨਾਂ ਨੇ ਰਜਿਸਟ੍ਰੇਸ਼ਨ ਕੀਤੀਆਂ ਸੀ। 2,32,000 ਮਾਈਗ੍ਰੈਂਟਸ ਕਹਿੰਦੇ ਵੀ 3 ਕੁਆਟਰਸ ਦੇ ਵਿੱਚ ਸਪਰਿੰਗ ਆਫ 2022 ਦੇ ਵਿੱਚ ਆਏ ਸੀਗੇ। ਇਹ ਐਰਿਕ ਐਡਮ ਉਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ ਦੇ ਆંકੜੇ ਜਿਹੜੇ ਉਹ ਦੱਸਦੇ ਹੈਗੇ ਆ। ਜਿਹੜੇ ਕਹਿੰਦੇ ਵੀ ਐਰਿਕ ਐਡਮਸ ਆ ਉਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਆ ਉਹ ਜਾਰੀ
ਕਰਦੇ ਹੋਏ ਕਿਹਾ ਆ, ਕਹਿੰਦੇ ਵੀ ਉਹ ਜਿਹੜੇ ਸਕਿਲਫੁਲੀ ਮੈਨੇਜਡ ਇਸ ਕ੍ਰਾਈਸਿਸ ਨੂੰ ਉਹਨਾਂ ਨੇ ਕੀਤਾ ਆ। ਰੋਜ਼ਵੈਲਟ ਹੋਟਲ ਉਸ ਨੇ ਸਾਡੀ ਮਦਦ ਕੀਤੀ ਇਹ ਸਾਰੇ ਆਪਰੇਸ਼ਨਸ ਨੂੰ ਜਿਹੜਾ ਉਹ ਚਲਾਉਣ ਦੇ ਲਈ। ਹੁਣ ਪਰ ਕਹਿੰਦੇ ਵੀ ਇਹ ਜਿਹੜਾ ਰੋਜ਼ਵੈਲਟ ਹੋਟਲ ਆ ਮਾਈਗ੍ਰੈਂਟ ਰਜਿਸਟ੍ਰੇਸ਼ਨ ਦੇ ਲਈ ਇਸ ਨੂੰ ਹੁਣ ਬੰਦ ਕਰ ਦਿੱਤਾ ਜਾਊਗਾ। ਕੁਛ ਦਿਨ ਪਹਿਲਾਂ ਹੀ ਪਿਛਲੇ ਵੀਕ 2 ਵੀਕਾਂ ਦੇ ਵਿੱਚ ਐਰਿਕ ਐਡਮ ਦੇ ਉੱਤੇ ਜਿਹੜੇ ਰਿਸ਼ਵਤਖੋਰੀ ਦੇ ਦੋਸ਼ ਸੀ ਉਹਨਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਜੋ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਆ ਉਹਨਾਂ ਨੇ ਵਾਪਸ ਲੈ ਲਿਆ ਸੀ, ਤੇ ਉਦੋਂ ਦਾ ਜਿਹੜਾ ਐਰਿਕ ਐਡਮ ਆ ਉਹ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਰਿਹਾ ਆ, ਜਿਸ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਕੁਇਡ ਪ੍ਰੋ ਕੋ ਦੇ ਜਿਹੜੇ ਦੋਸ਼ ਲਏ ਆ ਵੀ ਉਹ ਆਪਣੇ ਜਿਹੜੇ ਕੇਸ ਆ ਰਫਾ ਦਫਾ ਕਰਾਉਣ ਖਾਤਰ ਇਹ ਸਾਰਾ ਕੁਝ ਜਿਹੜਾ ਉਹ ਕਰ ਰਿਹਾ ਆ। ਐਰਿਕ ਐਡਮ ਕਹਿੰਦੇ ਵੀ ਹੋਟਲ ਦਾ ਜਿਹੜਾ ਕਲੋਜ਼ਰ ਆ ਉਹ ਇਸ ਦੇ ਵਿੱਚ ਹੋਊਗਾ। 45,000 ਤੋਂ ਵੱਧ ਜਿਹੜੇ ਮਾਈਗ੍ਰੈਂਟਸ ਆ ਉਹ ਇਸ ਟਾਈਮ ਸ਼ਹਿਰ ਦੀ ਜਿਹੜੀ ਕਹਿੰਦੇ ਨਿਊਯਾਰਕ ਸਿਟੀ ਦੀ ਦੇਖ ਰੇਖ ਦੇ ਵਿੱਚ ਚੱਲ ਰਹੇ ਆ। ਇਹ ਪਿਛਲੇ ਮਹੀਨੇ ਇਹ 69,000 ਸੀਗੇ ਤੇ ਇਹ ਘਟ ਕੇ ਹੁਣ 45,000 ਦੇ ਵਿੱਚ ਆ ਚੁੱਕੇ ਆ। ਮੇਅਰ ਦੇ ਜਿਹੜੀ ਅਨਾਉਂਸਮੈਂਟ ਆ ਉਸ ਟਾਈਮ ਦੇ ਉੱਤੇ ਆਈ ਆ ਜਦ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇੱਕ ਲਾਸੂਟ ਫਾਈਲ ਕੀਤਾ ਗਿਆ ਆ। ਫੀਮਾ ਦੇ $80 ਮਿਲੀਅਨ ਕਹਿੰਦੇ ਵੀ ਜਿਹੜੇ ਇਸ ਚੀਜ਼ ਦੇ ਲਈ ਵਰਤੇ ਗਏ ਆ ਉਸ ਦੀ ਵਾਪਸ ਭਰਪਾਈ ਕਰਨ ਦੇ ਲਈ। ਸਿਟੀ ਆਫ ਨਿਊਯਾਰਕ ਕਲੇਮ ਕਰਦਾ ਹੈ ਇਸ ਲਾਸੂਟ ਦੇ ਵਿੱਚ ਵੀ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਸੈਂਟਰਲ ਬੈਂਕ ਅਕਾਊਂਟ ਦੇ ਵਿੱਚ ਜਾ ਕੇ ਇਹ ਮਨੀ ਜਿਹੜੀ ਆ ਉੱਥੋਂ ਗ੍ਰੈਬ ਕਰ ਲਈ ਆ, ਤੇ ਫੀਮਾ ਨੇ ਜਿਹੜੀ ਆਥੋਰਾਈਜ਼ ਕੀਤੀ ਸੀ ਇਹ ਮਨੀ ਮਾਈਗ੍ਰੈਂਟ ਦੇ ਹੋਟਲ ਕਾਸਟ ਨੂੰ ਕਵਰ ਕਰਨ ਦੇ ਲਈ, ਉਹ ਹੁਣ ਸਾਨੂੰ ਜਿਹੜੀ ਉਹ ਨਹੀਂ ਮਿਲ ਰਹੀ ਹੈਗੀ। ਕਹਿੰਦੇ ਵੀ 80 ਮਿਲੀਅਨ ਦੇ ਵਿੱਚ 59 ਮਿਲੀਅਨ ਇੱਕ ਗ੍ਰਾਂਟ ਸੀਗੀ ਤੇ ਇੱਕ $21 ਮਿਲੀਅਨ ਦੀ ਇੱਕ ਹੋਰ ਸਿਟੀ ਕਾਸਟ ਸੀਗੀ ਇਸ ਅਸਾਈਲਮ ਸੀਕਰ ਸਿਸਟਮ ਨੂੰ ਮੇਨਟੇਨ ਕਰਕੇ ਜਿਹੜਾ ਉਹ ਰੱਖਣ ਦੇ ਲਈ। ਡੌਜ ਦੇ ਚੌਪਿੰਗ ਪਲੇਟ ਦੇ ਉੱਤੇ ਇਹ ਬਹੁਤ ਚਿਰ ਤੋਂ ਜਿਹੜੇ ਮਾਈਗ੍ਰੈਂਟ ਸੈਂਟਰਸ ਆ ਉਹ ਚੱਲ ਰਹੇ ਸੀ। ਉਹਨਾਂ ਨੇ ਕਿਹਾ ਸੀਗਾ ਵੀ ਇਸ ਦੇ ਨਾਲ ਇਹਨਾਂ ਫੰਡਸ ਦੀ ਵਰਤੋਂ ਦੇ ਨਾਲ ਜਿਹੜੇ ਲਾਜ਼ ਆ ਉਸ ਦੀ ਵਾਇਲੇਸ਼ਨ ਜਿਹੜੀ ਉਹ ਹੋ ਰਹੀ ਹੈਗੀ ਆ। ਪਿਛਲੇ ਵੀਕ ਦੇ ਵਿੱਚ ਸਭ ਨੇ ਚਰਚਾ ਸੁਣੀ ਹੋਣੀ ਆ ਵੀ $59 ਮਿਲੀਅਨ ਲਗਜ਼ਰੀ ਹੋਟਲਸ ਦੇ ਵਿੱਚ ਨਿਊਯਾਰਕ ਸਿਟੀ 'ਚ ਜਿਹੜੇ ਉਹ ਲਗਾਏ ਗਏ ਸੀਗੇ, ਜਿਹੜੇ ਇਲੀਗਲ ਮਾਈਗ੍ਰੈਂਟਸ ਨੂੰ ਰੱਖਣ ਦੇ ਲਈ, ਹਾਊਸ ਕਰਨ ਦੇ ਲਈ ਲਾਏ ਸੀਗੇ। ਸੋ ਉਹੀ ਜਿਹੜੇ ਡਾਲਰ ਆ ਇਹ ਇਹਨਾਂ ਨੇ ਉੱਥੇ ਜਾਣ ਤੋਂ ਪਹਿਲਾਂ ਹੀ ਬੈਂਕ ਦੇ ਵਿੱਚੋਂ ਕਹਿੰਦੇ ਵੀ ਕਢਾ ਲਏ ਆ ਟਰੰਪ ਪ੍ਰਸ਼ਾਸਨ ਹੋਣਾ ਨੇ। ਸੋ ਹੁਣ ਉਸ ਦੇ ਉਲਟ ਇਹ ਲਾਸੂਟ ਦੇ ਵਿੱਚ ਲੱਗੇ ਹੋਏ ਆ। ਸੋ ਐਰਿਕ ਐਡਮ ਇਸ ਟਾਈਮ ਸਾਥ ਦੇ ਰਹੇ ਆ ਤੇ ਉਹ ਹੁਣ ਉੱਥੇ ਦੇ ਜਿਹੜੇ ਮਾਈਗ੍ਰੈਂਟ ਸੈਂਟਰਸ ਆ ਉਹਨੂੰ ਜੂਨ ਮਹੀਨੇ ਤੱਕ ਹੌਲੀ 53 ਸੈਂਟਰਸ ਆ ਉਹ ਬੰਦ ਕਰਨ ਜਾ ਰਹੇ ਆ। ਇਸੇ ਤਰ੍ਹਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਬਾਰਡਰਸ ਆਰ ਟੌਮ ਹੋਮਨ ਹੋਣਾ ਦੀ ਗੱਲਬਾਤ ਕਰਦੇ ਜਾਈਏ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਬੋਸਟਨ ਦੇ ਪੁਲਿਸ ਚੀਫ ਨੂੰ ਇਹ ਕਿਹਾ ਸੀ ਵੀ ਮੈਂ ਇੱਕ ਤਰ੍ਹਾਂ ਦੇ ਨਾਲ ਹੈਲ ਲਿਆ ਰਿਹਾ ਹਾਂ ਤੁਹਾਡੇ ਸ਼ਹਿਰ ਦੇ ਵਿੱਚ। ਪੁਲਿਸ ਕਮਿਸ਼ਨਰ ਜੋ ਬੋਸਟਨ ਦੇ ਆ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਾਡੀ ਲਾ ਇਨਫੋਰਸਮੈਂਟ ਏਜੰਸੀ ਆ ਉਹ ਆਈਸ ਦੀ ਸਪੋਰਟ ਨਹੀਂ ਕਰੂਗੀ। ਤੇ ਉਹਦੇ ਜਵਾਬ ਦੇ ਵਿੱਚ ਟੌਮ ਹੋਮਨ ਨੇ ਜੋ ਸੀਪੈਕ ਜਿੱਥੇ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਚੱਲ ਰਹੀ ਸੀ ਉਹਦੇ ਵਿੱਚ ਇਹ ਕਿਹਾ ਵੀ ਆਈ ਐਮ ਬ੍ਰਿੰਗਿੰਗ ਹੈਲਪ ਵਿਦ ਮੀ। ਸੋ ਕਹਿੰਦੇ ਵੀ ਚਾਹੇ ਤੁਸੀਂ ਸਾਥ ਨਾ ਦਿਓ ਪਰ ਅਸੀਂ ਪੂਰੀ ਤਰ੍ਹਾਂ ਜਿਹੜਾ ਆ ਕਲੀਨ ਅਪ ਕਰ ਦੇਵਾਂਗੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕੁਝ ਜੋ ਇਮੀਗ੍ਰੈਂਟਸ ਆ ਉਹਨਾਂ ਨੂੰ ਗੋਟਾਮੋ ਵੇ ਦੇ ਵਿੱਚ ਮੂਵ ਕਰ ਦਿੱਤਾ ਸੀ। ਉਸ ਤੋਂ ਬਾਅਦ ਕਾਫੀ ਰੌਲਾ ਰੱਪਾ ਪਿਆ ਤੇ ਹੁਣ 177 ਦੇ ਕਰੀਬ ਜੋ ਲੋਕ ਆ ਉਹ ਵੈਨਜ਼ੂਏਲਾ ਨੂੰ ਜਿਹੜੇ ਭੇਜ ਦਿੱਤੇ ਗਏ ਆ ਤੇ ਇੱਕ USA ਨੂੰ ਜਿਹੜਾ ਵਾਪਸ ਆਇਆ ਸੀਗਾ। ਸੋ 17 ਜਿਹੜੇ ਲੋਕ ਆ ਹੋਂਡਰਾਸ ਨੂੰ ਭੇਜੇ ਗਏ ਆ, 4 ਕੋਲੰਬੀਆ ਨੂੰ, 3 ਐਲ ਸੈਲਵਾਡੋਰ ਤੇ 2 ਗੋਟੇਮਾਲਾ ਨੂੰ ਤੇ ਇੱਕ ਇਕਵਾਡੋਰ ਨੂੰ। ਤੇ ਕੁਝ ਜਿਹੜੇ ਲੋਕ ਆ ਜਿਨ੍ਹਾਂ ਨੂੰ ਉਹ ਨਹੀਂ ਲੈ ਰਹੇ ਹੈਗੇ ਉਹਨਾਂ ਨੂੰ ਪਨਾਮਾ ਦੀਆਂ ਜੇਲ੍ਹਾਂ ਦੇ ਵਿੱਚ ਵੀ ਰੱਖਿਆ ਜਾ ਰਿਹਾ ਹੈਗਾ ਆ। ਪਿਛਲੇ ਦਿਨਾਂ 'ਚ ਇਹ ਵੀ ਖਬਰ ਆਈ ਸੀ ਕੁਝ ਪਨਾਮਾ ਤੋਂ ਜਿਹੜੇ ਆਪਣੇ ਪੰਜਾਬੀ ਨੌਜਵਾਨ ਆ ਉਹਨਾਂ ਨੂੰ ਵੀ ਜਿਹੜਾ ਵਾਪਸ ਆ ਇੰਡੀਆ ਦੇ ਵਿੱਚ ਭੇਜ ਦਿੱਤਾ ਗਿਆ ਹੈਗਾ। ਜੀ, ਉਧਰ ਟਰੰਪ ਐਡਮਿਨਿਸਟ੍ਰੇਸ਼ਨ ਮਾਈਗ੍ਰੈਂਟਸ ਨੂੰ ਗੁਆਂਟਾਨਾਮੋ ਬੇ ਦੇ ਵਿੱਚ ਲਗਾਤਾਰ ਮੂਵ ਕਰ ਰਹੀ ਹੈਗੀ ਆ। 177 ਕਹਿੰਦੇ ਵੀ ਜਾਣੇ ਵੈਨੇਜ਼ੁਏਲਾ ਨੂੰ ਜਿਹੜੇ ਉਹਨਾਂ ਨੇ ਘੱਲਣੇ ਸੀ ਤੇ ਇੱਕ ਜਿਹੜੇ ਬੇਸ ਤੋਂ ਕਹਿੰਦੇ ਵੀ ਉਹ ਕਲੀਅਰ ਕੀਤੇ ਗਏ ਆ ਮਾਈਗ੍ਰੈਂਟਸ ਤੋਂ,
ਤੇ 177 ਵੈਨੇਜ਼ੁਏਲਾ ਨੂੰ ਘੱਲਿਆ ਤੇ ਇੱਕ ਜਿਹੜਾ US ਦੇ ਵਿੱਚ ਵਾਪਸ ਜਿਹੜਾ ਹੋਇਆ ਆ। 17 ਜਾਣੇ ਜਿਹੜੇ ਟੈਕਸਸ ਤੋਂ ਗਿਟਮੋ ਦੇ ਵਿੱਚ ਕਿਊਬਾ 'ਚ ਘੱਲੇ ਜਿਹੜੇ ਉਹ ਜਾ ਰਹੇ ਆ। ਸੋ ਗਿਟਮੋ ਦੇ ਵਿੱਚ ਉਹਨਾਂ ਨੇ 30,000 ਬੈਡਸ ਦੀ ਕਪੈਸਿਟੀ ਵਾਲਾ ਡਿਟੈਂਸ਼ਨ ਸੈਂਟਰ ਉਹ ਬਣਾਇਆ ਹੈਗਾ ਆ। ਸੋ ਲਗਾਤਾਰ ਉਧਰ ਨੂੰ ਜਿਹੜੀ ਕੰਮ ਆ ਉਹ ਤੇਜ਼ੀ ਦੇ ਨਾਲ ਚੱਲ ਰਿਹਾ ਹੈਗਾ ਆ। ਬੀਤੇ ਵੀਕਐਂਡ ਦੇ ਉੱਤੇ ਇਹ ਵੀ ਜਿਹੜੀ ਖਬਰ ਆ ਉਹ ਕਾਫੀ ਪ੍ਰਚਲਿਤ ਹੋਈ, ਜਿਸ ਵਿੱਚ ਇਹ ਦੱਸਿਆ ਗਿਆ ਵੀ ਟਰੰਪ ਹੁਣੀ ਇਹ ਸੋਚ ਰਹੇ ਆ ਵੀ ਜਿੰਨੇ ਵੀ ਫੌਜੀ ਬੇਸ ਹੈਗੇ ਨੇ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਵੀ ਡਿਟੈਂਸ਼ਨ ਸੈਂਟਰ ਦੇ ਤੌਰ ਦੇ ਉੱਤੇ ਵਰਤਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਚੇਂਜ ਆ ਆਪਾਂ ਦੇਖ ਰਹੇ ਆ ਬੀਤੇ ਦਿਨਾਂ 'ਚ। ਜਿੱਦਾਂ ਹਰਜੋਤ ਸਿੰਘ ਨੇ ਜਿਹੜਾ ਉਹ ਦੱਸਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਮੁੰਡੇ ਉੱਥੇ ਸੀਗੇ ਪੈਨਮਾ ਦੇ ਵਿੱਚ, ਉਹਨਾਂ ਨੇ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ ਤੇ ਉਹਨਾਂ ਨੇ ਦੱਸਤਾ ਸੀਗਾ ਵੀ 11-12 ਜਿਹੜੇ ਭਾਰਤੀ ਆ ਉਹ ਵਾਪਸ ਜਾ ਰਹੇ ਆ। ਤੇ ਕੱਲ ਉੱਥੇ ਇੰਡੀਆ ਦੇ ਵਿੱਚ ਪੁਸ਼ਟੀ ਹੋ ਗਈ ਵੀ ਉਹ 11-12 ਜਾਣੇ ਜਿਹੜੇ ਆ ਉਹ ਵਾਪਸ ਪਹੁੰਚ ਚੁੱਕੇ ਹੈਗੇ ਆ। ਇਸ ਵਾਰ ਜਿਹੜੀਆਂ ਉਹ ਕਮਰਸ਼ੀਅਲ ਫਲਾਈਟਸ ਦੇ ਜ਼ਰੀਏ ਜਿਹੜਾ ਉਹ ਗਿਆ ਹੈਗਾ ਆ। ਓਵਰਆਲ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਦਾ ਪੂਰਾ ਇੱਕ ਕਹਿ ਲਓ ਵੀ ਫੀਚਰ ਫਿਲਮ ਜਿਹੜੀ ਆ ਉਹ ਬਣਾਈ ਜਾ ਰਹੀ ਆ। ਜਿਹੜੇ ਗਲੋਬ ਮਾਸਟਰਸ ਪਲੇਨਸ ਨੂੰ ਦਿਖਾਉਣਾ, ਹੱਥ ਕੜੀਆਂ ਬੇੜੀਆਂ ਲਾ ਕੇ ਜਿਹੜਾ ਉਹ ਦਿਖਾਉਣਾ, ਇਹ ਇੱਕ ਪੂਰੀ ਪ੍ਰੋਡਕਸ਼ਨ ਜਿਹੜੀ ਕਹਿੰਦੇ ਵੀ ਇਸ ਟਾਈਮ ਚੱਲ ਰਹੀ ਆ, ਜੋ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਸਹਿਮ ਜਿਹੜਾ ਉਹ ਬਣਾ ਰਹੀ ਆ। ਕ੍ਰਿਸਟੀ ਨਿਯੋਮ ਛਾਪਿਆਂ ਦੇ ਵਿੱਚ ਉਹਨਾਂ ਦਾ ਨਾਲ ਜਾਣਾ, ਟੌਮ ਹੋਮਨ ਹੋਣਾ ਦਾ ਛਾਪਿਆਂ ਦੇ ਵਿੱਚ ਜਿਹੜਾ ਉਹ ਨਾਲ ਜਾਣਾ, ਕਹਿੰਦੇ ਵੀ ਇਹ ਸਾਰਾ ਕੁਛ ਇਹੀ ਚੀਜ਼ ਨੂੰ ਦਰਸਾ ਰਹੇ ਆ। ਜਿੱਥੇ ਕਿ ਕਾਲੇ ਤੇ ਭੂਰੇ ਮੂਲ ਦੇ ਲੋਕਾਂ ਦੇ ਉੱਤੇ ਕਹਿ ਲਓ ਵੀ ਸਭ ਤੋਂ ਜ਼ਿਆਦਾ ਗਾਜ ਡਿੱਗੀ ਆ, ਉਧਰ ਟਰੰਪ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕਰਕੇ ਜਿਹੜੇ ਚਿੱਟੇ ਮੂਲ ਦੇ ਲੋਕ ਆ ਸਾਊਥ ਅਫਰੀਕਾ 'ਚ, ਉਹਨਾਂ ਨੂੰ ਰਿਫਿਊਜੀ ਬਣਾਉਣ ਦੇ ਲਈ ਇਜਾਜ਼ਤ ਜਿਹੜੀ ਦੇ ਦਿੱਤੀ ਹੈ। ਜਿਹੜੇ ਇੱਥੇ ਹੈਗੇ ਉਹਨਾਂ ਨੂੰ ਕੱਢੋ ਤੇ ਸਿਰਫ ਜਿਹੜੇ ਗੋਰੇ ਆ ਉਹ ਉੱਥੋਂ ਜਿਹੜੇ ਉਹਨਾਂ ਨੇ ਲੈ ਕੇ ਆਉਣੇ ਆ। ਇਹ ਸੇਮ ਹੀ ਚੀਜ਼ ਆ ਜਿਹੜੀ ਇਹਨਾਂ ਨੇ ਆਪਣੇ 2016 ਦੇ ਕਾਰਜਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਫਰੀਕਾ ਦੇ ਮੁਲਕਾਂ ਨੂੰ ਤੇ ਹੋਰ ਜਿਹੜੇ ਧਾਰਮਿਕ ਲੋਕਾਂ ਨੂੰ ਜਿਹੜਾ ਜਿਸ ਤਰੀਕੇ ਦੇ ਨਾਲ ਕੀਤਾ ਸੀ, ਉਹੀ ਕੁਛ ਜਿਹੜਾ ਉਹ ਆਪਾਂ ਨੂੰ ਫਿਰ ਜਿਹੜਾ ਉਹ ਇੱਥੇ ਦੇਖਣ ਨੂੰ ਜਿਹੜਾ ਮਿਲ ਰਿਹਾ ਆ। ਵਾਈਟ ਅਫਰੀਕਾਨਾਸ ਕਰਕੇ ਜਿਹੜੇ ਆ ਕਹਿੰਦੇ ਵੀ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਉੱਥੇ ਜ਼ਬਤ ਹੋਈਆਂ, ਜਿਹੜੇ ਪਾਰਥਿਟ ਦੇ ਵਿੱਚ ਉੱਦਾਂ ਕਹਿੰਦੇ ਵੀ ਸ਼ਾਮਲ ਸੀ, ਜਿਨ੍ਹਾਂ ਨੇ ਪਹਿਲਾਂ ਕਾਫੀ ਉੱਥੋਂ ਦੇ ਮੂਲ ਨਿਵਾਸੀਆਂ ਨੂੰ, ਉੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਜਿਹੜਾ ਉਹ ਰੱਖਿਆ ਸੀ। ਹੁਣ ਕਹਿੰਦੇ ਵੀ ਜਦ ਉਹਨਾਂ ਨੂੰ ਆਪਣੀ ਹੀ ਕੀਤੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਉਹਨਾਂ ਨੂੰ ਕਹਿੰਦੇ ਰਿਫਿਊਜੀਜ਼ ਬਣਨ ਦੇ ਲਈ ਟਰੰਪ ਹੁਣਾਂ ਨੇ ਜਿਹੜਾ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕਰ ਦਿੱਤਾ ਆ। ਚਾਹੇ ਯੂਕਰੇਨ ਵਾਲੇ ਸੀ, ਅਫਗਾਨਿਸਤਾਨ ਵਾਲੇ ਸੀ, ਜਿਨ੍ਹਾਂ ਨੇ ਅਮਰੀਕਾ ਦੀ ਥਾਂ ਦੇ ਉੱਤੇ ਮਦਦ ਕੀਤੀ ਆ, ਉਹਨਾਂ ਲੋਕਾਂ ਦੇ ਰਿਫਿਊਜੀ ਜਿਹੜੇ ਸਟੇਟਸ ਆ ਉਹ ਜ਼ਰੂਰ ਇਹਨਾਂ ਨੇ ਖਤਮ ਕਰ ਦਿੱਤੇ ਹੈਗੇ ਆ। ਜੀ ਬਿਲਕੁਲ। ਇਸੇ ਤਰ੍ਹਾਂ ਇੱਕ ਐਮਾਜ਼ੋਨ ਦੇ ਉੱਤੇ ਆਈਸ ਇਮੀਗ੍ਰੇਸ਼ਨ ਜੈਕਟ ਕਹਿੰਦੇ ਸਭ ਤੋਂ ਟੌਪ ਸੈਲਰ ਇਸ ਵੇਲੇ ਚੱਲ ਰਹੀ ਹੈਗੀ ਆ। ਬਹੁਤ ਸਾਰੇ ਲੋਕ ਇਸ ਜੈਕਟ ਨੂੰ ਬਾਈ ਕਰ ਰਹੇ ਆ, ਜੋ ਕਿ $29.99 ਦੀ ਆ। ਤੇ ਕਈ ਗੋਰੇ ਕਹਿੰਦੇ ਵੀ ਅਸੀਂ ਇਹਨੂੰ ਪਾ ਕੇ ਹੋਮ ਡੀਪੂ ਘੁੰਮਣ ਚੱਲ ਜਾਂਦੇ ਆ। ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਵੀ ਕਿਹੜੇ ਉੱਥੇ ਜਿਹੜੇ ਇਲੀਗਲ ਲੋਕ ਹੈਗੇ ਆ ਪਹੁੰਚੇ ਹੋਏ ਆ ਤੇ ਉਹ ਡਰਦੇ ਮਾਰੇ ਉੱਥੋਂ ਭੱਜ ਜਾਂਦੇ ਹੈਗੇ ਆ। ਸੋ ਕੱਲ ਟੌਮ ਹੋਮਨ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਨੂੰ 34 ਸਾਲ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਿੱਚ ਕੰਮ ਕਰਦੇ ਨੂੰ ਹੋ ਗਿਆ ਤੇ ਮੈਂ ਹੁਣ ਤਾਂ ਵਲੰਟੀਅਰ ਹੀ ਜੌਬ ਕਰ ਰਿਹਾ ਆ, ਪਰ ਮੈਂ ਆਪਣੇ ਨਾਲ ਦੇ 35 40 ਸਾਲਾਂ ਤੋਂ ਪੁਰਾਣੇ ਲੋਕ ਜਿਨ੍ਹਾਂ ਨੇ ਆਈਸ ਦੇ ਲਈ, ਇਮੀਗ੍ਰੇਸ਼ਨ ਕਸਟਮ ਦੇ ਲਈ ਕੰਮ ਕੀਤਾ ਸੀ ਜਾਂ ਬਾਰਡਰ ਪੈਟਰੋਲ ਦੇ ਲਈ, ਉਹਨਾਂ ਸਾਰਿਆਂ ਨੂੰ ਵਾਪਸ ਬੁਲਾ ਰਿਹਾ ਆ ਤਾਂ ਕਿ ਅਮਰੀਕਾ ਦੇ ਵਿੱਚੋਂ ਟੋਟਲੀ ਕਲੀਨ ਅਪ ਕੀਤਾ ਜਾ ਸਕੇ ਤੇ ਕ੍ਰਾਈਮ ਨੂੰ ਜਿਹੜਾ ਟੋਟਲੀ ਉਹਦੇ ਤੇ ਠੱਲ ਪਾਈ ਜਾ ਸਕੇ। ਜੀ, ਹੁਣ ਇਹ ਤਾਂ ਸ਼ਰੇਆਮ ਜਿਹੜੇ ਕੋਈ ਪਾ ਕੇ ਉੱਧਰ ਜਾਂਦੇ ਇੰਪਰਸਨੇਸ਼ਨ ਆ, ਇਹ ਤਾਂ ਵੈਸੇ ਅਪਰਾਧ ਆ, ਦੋਸ਼ ਆ, ਪਰ ਇਹਨਾਂ ਨੂੰ ਕੁਛ ਨਹੀਂ ਕਹਿਣਾ ਕਿਉਂਕਿ ਗੋਰੇ ਕਰ ਰਹੇ ਆ। ਸੋ ਇਹ ਤਾਂ ਹੁਣ ਪਾਲਿਸੀ ਜਿਹੜੀ ਇੱਥੇ ਆਪਾਂ ਨੂੰ ਕਲੀਅਰ ਹੀ ਜਿਹੜੀ ਕਾਈਂਡ ਆਫ ਜਿਹੜੀ ਪਤਾ ਲੱਗ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਵੱਧਦੇ ਜਾਈਏ, ਇੱਕ ਜੱਜ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਤੇ ਫੈਡਰਲ ਪਰਸਨਲ ਆਫਿਸ ਦੀ ਜਿਹੜੀ ਡਾਟਾ ਆ, ਇਨਫੋਰਮੇਸ਼ਨ ਆ, ਉਹ ਡੌਜ ਨਾਲ ਸ਼ੇਅਰ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਆ। ਕੁਝ ਜਿਹੜੇ ਯੂਨੀਅਨਸ ਦੇ ਗਰੁੱਪ ਆ ਉਹ ਮੌਜੂਦਾ ਤੇ ਜਿਹੜੇ ਸਾਬਕਾ ਫੈਡਰਲ ਵਰਕਰਸ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਹ ਲਾਸੂਟ ਕੀਤਾ ਸੀਗਾ ਵੀ ਕਹਿੰਦੇ ਵੀ ਜਿਹੜਾ ਸੈਂਸਿਟਿਵ ਸੰਵੇਦਨਸ਼ੀਲ ਨਿੱਜੀ ਜਿਹੜਾ ਡਾਟਾ ਆ ਉਹ ਡੌਜ ਦੇ ਨਾਲ ਸ਼ੇਅਰ ਨਾ ਕੀਤਾ ਜਾਵੇ। US ਡਿਸਟ੍ਰਿਕਟ ਜੱਜ ਡੈਬਰਾ ਐਲ ਬ੍ਰੌਡਮੈਨ ਉਹਨਾਂ ਨੇ ਕਹਿੰਦੇ ਵੀ ਇੱਕ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਆ ਉਸ ਨੂੰ
ਇਸ਼ੂ ਕਰਦੇ ਹੋਏ ਜਿਹੜਾ ਉਹ ਆਖਿਆ ਵੀ ਦੋਨੋਂ ਹੀ ਜਿਹੜੀਆਂ ਏਜੰਸੀਜ਼ ਹੈਗੀਆਂ ਨੇ, ਜਿਹੜੀਆਂ ਡਿਪਾਰਟਮੈਂਟ ਆਫ ਐਜੂਕੇਸ਼ਨ ਤੇ ਆਫਿਸ ਆਫ ਪਰਸਨਲ ਮੈਨੇਜਮੈਂਟ, ਉਹਨਾਂ ਨੇ ਇਹਨਾਂ ਦੇ ਮੂਹਰੇ ਜਿਹੜੀ ਗੁਹਾਰ ਲਾਈ ਸੀ। ਐਜੂਕੇਸ਼ਨ ਡਿਪਾਰਟਮੈਂਟ ਤੇ ਓਪੀਐਮ ਜਿਹੜਾ ਉਹ ਕਹਿੰਦਾ ਆ ਵੀ ਪ੍ਰਾਈਵੇਸੀ ਐਕਟ ਦੀ ਉਲੰਘਣਾ ਜਿਹੜੀ ਉਹ ਹੋਵੇਗੀ ਜੇ ਪਰਸਨਲ ਇਨਫੋਰਮੇਸ਼ਨ ਡੌਜ ਜਾਂ ਉਹਦੇ ਨਾਲ ਕੰਮ ਕਰਦੇ ਲੋਕਾਂ ਦੇ ਨਾਲ ਇਹਨਾਂ ਦੀ ਮਰਜ਼ੀ ਤੋਂ ਬਗੈਰ ਜਿਹੜੀ ਉਹ ਦਿੱਤੀ ਜਾਂਦੀ ਹੈ। ਸੋ ਉਸ ਚੀਜ਼ ਦੇ ਉੱਤੇ ਕਾਈਂਡ ਆਫ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਮੋਹਰ ਲਾ ਕੇ ਇਹ ਕਿਹਾ ਆ ਵੀ ਹਾਲ ਦੀ ਘੜੀ ਉਹਨਾਂ ਨੇ ਆਰਜੀ ਤੌਰ ਦੇ ਉੱਤੇ ਮੈਰੀਲੈਂਡ ਦੇ ਜਿਹੜੇ ਜੱਜ ਆ ਉਹਨਾਂ ਨੇ ਬਲੌਕ ਕਰ ਦਿੱਤਾ ਵੀ ਇਹ ਇਨਫੋਰਮੇਸ਼ਨ ਡੌਜ ਜਾਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਨਾਲ ਸਾਂਝੀ ਨਾ ਕੀਤੀ ਜਾਵੇ। ਅਗਲੀ ਖਬਰ ਜੋ ਐਲੋਨ ਮਸਕ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਫੈਡਰਲ ਵਰਕਰਸ ਆ ਉਹਨਾਂ ਨੂੰ ਰਿਪੋਰਟ ਕਰਨਾ ਪਊਗਾ ਪਿਛਲੇ ਹਫਤੇ ਇੱਕ ਹਫਤੇ ਉਹਨਾਂ ਨੇ ਕੀ ਕੰਮ ਕੀਤਾ ਹੈਗਾ। ਉਹਨੂੰ ਲੈ ਕੇ ਕਾਫੀ ਜ਼ਿਆਦਾ ਐਲੋਨ ਮਸਕ ਦਾ ਵਿਰੋਧ ਵੀ ਹੋਇਆ ਆ, ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਵੀ। FBI ਦੇ ਹੈੱਡ ਕੈਸ਼ ਪਟੇਲ ਉਹਨਾਂ ਨੇ ਆਪਣੀ ਏਜੰਸੀ ਨੂੰ ਇਹ ਕਿਹਾ ਆ ਵੀ ਕਿਸੇ ਤਰ੍ਹਾਂ ਦਾ ਤੁਹਾਨੂੰ ਰਿਸਪੌਂਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਈਵਨ ਪੈਂਟਾਗਨ ਦੇ ਆਫੀਸ਼ੀਅਲਸ ਨੇ ਵੀ ਇਹ ਕਿਹਾ ਵੀ 40 ਸਾਲਾਂ ਦੇ ਵਿੱਚ ਸਭ ਤੋਂ ਮਾੜੀ ਜਿਹੜੀ ਈਮੇਲ ਆ ਵੀ ਜੇ ਕਿਸੇ ਨੂੰ ਪੁੱਛਿਆ ਜਾਵੇ ਪਿਛਲੇ ਹਫਤੇ ਜਿਹੜਾ ਤੁਸੀਂ ਕੀ ਕੀਤਾ ਹੈਗਾ, ਸੋ ਇਹਦਾ ਕੋਈ ਜਵਾਬ ਦੇਣ ਦੀ ਜ਼ਰੂਰਤ ਨਹੀਂ। ਲੇਬਰ ਯੂਨੀਅਨਸ ਤੇ ਐਡਵੋਕੇਸੀ ਗਰੁੱਪ ਨੇ ਵੀ ਜੋ ਇੱਕ ਫੈਡਰਲ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਹੈ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਈਮੇਲਸ ਆ ਉਹ ਡੌਜ ਵੱਲੋਂ ਨਹੀਂ ਆਉਣੀਆਂ ਚਾਹੀਦੀਆਂ ਤੇ ਨਾ ਹੀ ਜਿਹੜੇ EMPLOYEES ਆ ਉਹਨਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈਗਾ ਆ। ਜਿਹੜੇ ਫੈਡਰਲ ਵਰਕਰਸ ਨੂੰ ਫਾਇਰ ਕੀਤਾ ਗਿਆ, ਜਿਹੜੇ ਲੇ ਆਫ ਕਰ ਦਿੱਤੇ ਗਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਬਹੁਤ ਸਾਰਿਆਂ ਨੇ 80,000 ਦੇ ਕਰੀਬ ਰਿਜ਼ਾਈਨ ਵੀ ਕਰ ਦਿੱਤਾ ਆ, ਉਹਨਾਂ ਨੂੰ ਆਪਣੀਆਂ ਨਵੀਆਂ ਨੌਕਰੀਆਂ ਲੱਭਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈਗੀ ਆ। ਕਈ ਜਿਹੜੀਆਂ ਪੋਜੀਸ਼ਨਸ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮਿਲ ਜਾਣ। ਇੱਕ ਐਰਿਕ ਐਂਡਰਸਨ 48 ਸਾਲਾਂ ਦੇ ਆ ਸ਼ਿਕਾਗੋ ਤੋਂ, ਉਹ ਕਹਿੰਦੇ ਵੀ ਮੈਂ ਬਾਇਓਲੋਜੀਕਲ ਸਾਇੰਸ ਦੇ ਟੈਕਨੀਸ਼ੀਅਨ ਇੰਡੀਆਨਾ ਡਿਊਨਸ ਨੈਸ਼ਨਲ ਪਾਰਕ 'ਚ ਕੰਮ ਕਰਦਾ ਸੀ ਤੇ ਮੇਰੀ ਮਾਸਟਰਸ ਡਿਗਰੀ ਵੀ ਆ, ਪਰ ਅਰਬਨ ਫੋਰੈਸਟਰੀ ਕਲਾਸਿਸ ਵੀ ਲਈਆਂ ਆ, ਵਾਈਲਡ ਫਾਇਰ ਡਿਪਲੋਇਮੈਂਟਸ ਵੀ ਮੇਰੀਆਂ ਰਹੀਆਂ ਆ, ਪਰ ਇੱਕ ਸਿੰਗਲ ਈਮੇਲ ਨੇ ਸਾਡਾ ਜਿਹੜਾ ਕੈਰੀਅਰ ਆ ਪੂਰਾ ਚਕਨਾਚੂਰ ਕਰ ਦਿੱਤਾ ਤੇ ਮੈਨੂੰ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਜੌਬ ਮਿਲੇ। ਕਹਿੰਦੇ ਵੀ ਇੱਕ ਟਾਈਮ ਤਾਂ ਮੈਨੂੰ ਇਦਾਂ ਲੱਗਾ ਵੀ ਕੋਈ ਮੇਰੇ ਵੱਲ ਹੈਂਡ ਗ੍ਰਨੇਡ ਲੈ ਕੇ ਆ ਰਿਹਾ ਹੋਵੇ ਤੇ ਉਸਨੇ ਮੇਰੇ ਵੱਲ ਸਿੱਟ ਦਿੱਤਾ ਹੋਵੇ। ਫੈਡਰਲ ਜੌਬ ਕਾਰਡਸ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਵੱਲੋਂ ਜੋ ਕੀਤੇ ਜਾ ਰਹੇ ਆ, ਇਸ ਡਿਪਾਰਟਮੈਂਟ ਨੂੰ ਬਿਲੀਅਨੇਅਰ ਐਲੋਨ ਮਸਕ ਜੋ ਹੈਡ ਕਰ ਰਿਹਾ ਆ, ਕਹਿੰਦੇ ਵੀ ਕਈ ਏਜੰਸੀਆਂ ਨੂੰ ਪੂਰੀ ਤਰ੍ਹਾਂ ਟੀਅਰ ਅਪਾਰਟ ਕਰ ਦਿੱਤਾ ਹੈਗਾ, ਜੋ ਇਹ ਕਹਿ ਰਹੇ ਆ ਵੀ ਨਹੀਂ ਜੀ ਅਸੀਂ ਜਿਹੜੀ ਬੇਸਡ ਆ ਉਸ ਨੂੰ ਮੂਵ ਕਰ ਰਹੇ ਹੈਗੇ ਆ। 80% ਜੋ ਫੈਡਰਲ ਗਵਰਨਮੈਂਟ ਦੇ 2.4 ਮਿਲੀਅਨ ਸਿਵਲੀਅਨ ਵਰਕ ਫੋਰਸ ਆ ਉਹ ਆਊਟਸਾਈਡ ਵਾਸ਼ਿੰਗਟਨ ਏਰੀਆ ਆ। ਸੋ ਇੱਥੇ ਇਹ ਵੀ ਕਿਹਾ ਗਿਆ ਸੀ ਕਿ ਤੁਹਾਨੂੰ ਵਾਪਸ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਕਰਨਾ ਪਊਗਾ। ਬਹੁਤ ਸਾਰੀਆਂ ਜਿਹੜੀਆਂ ਇੰਪੋਰਟੈਂਟ ਅਪਾਇੰਟਮੈਂਟਸ ਸੀਗੀਆਂ, ਖਾਸ ਕਰਕੇ ਹੈਲਥ ਦੇ ਵਿੱਚ ਵੀ ਇੱਕ ਕੈਥੀ ਨਿਊਇਨ 51 ਸਾਲਾਂ ਦੀ ਹਨਲੂਲੂ ਤੋਂ ਆ, ਉਸਨੇ ਦੱਸਿਆ ਵੀ ਉਹਨੂੰ USAID ਦੀ ਜਿਹੜੀ ਉੱਥੇ ਉਹ ਜੌਬ ਕਰਦੀ ਸੀ ਐਜ਼ ਏ ਮੈਨੇਜਰ ਫॉर ਪੈਫਰ ਪ੍ਰੋਗਰਾਮ, ਜੋ ਕਿ HIV ਤੇ ਏਡਜ਼ ਨੂੰ ਕੰਬੈਟ ਕਰਦਾ ਆ, ਤੇ ਉਸ ਨੂੰ ਵੀ ਜਿਹੜਾ ਫਾਇਰ ਕਰ ਦਿੱਤਾ ਗਿਆ ਹੈਗਾ। ਸੋ ਕਾਫੀ ਜ਼ਿਆਦਾ ਲੋਕ ਜੋ ਲੰਮੇ ਸਮੇਂ ਤੋਂ ਫੈਡਰਲ ਗਵਰਨਮੈਂਟ ਲਈ ਕੰਮ ਕਰਦੇ ਸੀ, ਸੋ ਉਹਨਾਂ ਨੂੰ ਜਾਂ ਤਾਂ ਰਿਜ਼ਾਈਨ ਕਰਨਾ ਪਿਆ ਜਾਂ ਬਹੁਤ ਸਾਰਿਆਂ ਨੂੰ ਲੇ ਆਫ ਕੀਤਾ ਜਾ ਰਿਹਾ। ਤੇ ਵਾਸ਼ਿੰਗਟਨ DC ਦੇ ਵਿੱਚ ਪਹਿਲੀ ਵਾਰੀ 1 ਮਹੀਨੇ ਦੇ ਵਿੱਚ ਕਹਿੰਦੇ ਇੰਨੇ ਜ਼ਿਆਦਾ ਘਰ ਸੇਲ ਤੇ ਲੱਗ ਗਏ ਆ, ਪਿਛਲੇ 40 ਸਾਲਾਂ ਦੇ ਵਿੱਚ ਉਹ ਘਰ ਸੇਲ ਤੇ ਨਹੀਂ ਲੱਗੇ ਸੀ। ਜੀ ਬਿਲਕੁਲ। ਸੋ ਰੀਅਲ estate ਨੂੰ ਬਹੁਤ ਵੱਡਾ ਜਿਹੜਾ ਝਟਕਾ ਲੱਗ ਰਿਹਾ ਆ। ਅੱਛਾ, ਇਹ ਹੁਣ ਨਾ ਜਿਹੜੇ ਇਨਫਲੇਸ਼ਨ ਨੂੰ ਲੈ ਕੇ ਇਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਜਾਂ ਉਹ ਜਿਹੜੇ ਸੀਗੇ, ਹੁਣ ਉਹਨਾਂ ਨੇ ਇਨਫਲੇਸ਼ਨ ਕਹਿ ਰਹੇ ਆ ਵੀ ਇਨਫਲੇਸ਼ਨ ਖਤਮ ਹੋ ਗਈ ਆ। ਉਹ ਕਹਿੰਦੇ ਵੀ ਸਟਾਕ ਵੱਧ ਗਏ ਆ, ਸੋ ਇਸ ਲਈ ਇਨਫਲੇਸ਼ਨ ਖਤਮ ਹੋ ਗਈ ਆ। ਲੋਕਾਂ ਨੂੰ ਜਿਹੜਾ ਉਹ ਬਿਲਕੁਲ ਭੁਲੇਖੇ ਦੇ ਵਿੱਚ ਪਾ ਰਹੇ ਆ। ਅਫੋਰਡੇਬਿਲਿਟੀ ਲਿਆਉਣ ਦੇ ਵਿੱਚ ਹਾਲ ਦੀ ਘੜੀ 1 ਮਹੀਨੇ 'ਚ ਜਿਹੜਾ ਪ੍ਰਸ਼ਾਸਨ ਉਹ ਕਾਮਯਾਬ ਤਾਂ ਨਹੀਂ ਹੋਇਆ। ਆਂਡਿਆਂ ਦਾ ਸਭ ਨੂੰ ਹੀ ਪਤਾ ਆ, ਜਿਹੜੇ ਵੀ ਖਾਂਦੇ ਆ, ਜਿਹੜੇ ਵੀ ਖਰੀਦਣ ਜਾਂਦੇ ਆ, ਵੀ ਉਹਦੀ ਕੀ ਹਾਲਾਤ ਆ। ਟੈਰਿਫ ਦੇ ਨਾਲ ਕਿਹੜੀਆਂ ਚੀਜ਼ਾਂ ਹੋਰ
ਮਹਿੰਗੀਆਂ ਜਿਹੜੀਆਂ ਉਹ ਹੋ ਗਈਆਂ, ਉਹ ਆਪਣੇ ਜਿਹੜੇ ਉਹ ਸਾਹਮਣੇ ਆ। ਪਰ ਕਹਿੰਦੇ ਵੀ ਹੁਣ ਆਰਟੀਕਲ ਇਦਾਂ ਦੇ ਜਿਹੜੇ ਉਹ ਛਾਪਣੇ ਸ਼ੁਰੂ ਕਰ ਰਹੇ ਆ ਵੀ ਵਾਰ ਔਨ ਇਨਫਲੇਸ਼ਨ ਇਜ਼ ਓਵਰ। ਕਹਿੰਦੇ ਵੀ ਇਹ ਜਿਹੜੀ ਚੀਜ਼ ਆ ਉਹ ਪੇਸ਼ ਕਰਨ ਦੀ ਕੋਸ਼ਿਸ਼ ਇਸ ਟਾਈਮ ਕੀਤੀ ਜਿਹੜੀ ਉਹ ਜਾ ਰਹੀ ਹੈ। ਟਰੰਪ ਹੁਣਾਂ ਨੇ ਪਹਿਲੇ ਦਿਨ ਆਉਂਦਿਆਂ ਜਿਹੜਾ ਆਉਣ ਤੋਂ ਪਹਿਲਾਂ ਕੈਂਪੇਨ ਤੋਂ ਲੜਾਈ ਵੀ ਬੰਦ ਕਰਾਉਣ ਦੀ ਗੱਲ ਆਖੀ ਸੀ। ਉਸ ਦੇ ਉੱਤੇ ਜਿਹੜਾ ਕੰਮ ਕਹਿੰਦੇ ਵੀ ਕਰ ਰਹੇ ਆ, ਤੇ ਉਹ ਰਸ਼ੀਆ ਦੇ ਨਾਲ ਪੂਰਾ ਜਿਹੜਾ ਇਸ ਟਾਈਮ ਸਾਥ ਚੱਲ ਰਿਹਾ ਆ। ਅਫੋਰਡੇਬਿਲਟੀ ਕਰਨ ਦੀ ਵੀ ਜਿਹੜੀ ਉਹਨਾਂ ਨੇ ਗੱਲ ਆਖੀ ਸੀ, ਉਹ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਹੋਈ। ਫੈਡਰਲ ਜਿਹੜੀ ਸਰਕਾਰ ਆ ਉਸਨੂੰ ਕਟੌਤੀ ਜਿਹੜੀ ਕਰਨੀ ਆ, ਉਹ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ। ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜਾ ਉਹ ਪੂਰੀ ਤਰ੍ਹਾਂ ਉਹਨਾਂ ਦਾ ਜਿਹੜਾ ਚੱਲ ਰਿਹਾ। ਸੋ ਕੁਝ ਚੀਜ਼ਾਂ ਦੇ ਵਿੱਚ ਉਹ ਕਾਮਯਾਬ ਹੋ ਰਹੇ ਆ, ਕੁਝ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਜਿਹੜੀ ਅਜੇ ਨਹੀਂ ਮਿਲੀ। ਪਰ ਉਹਨਾਂ ਦੇ ਜਿਹੜੇ ਸਮਰਥਕ ਆ ਹੁਣ ਇਹ ਇਨਫਲੇਸ਼ਨ ਨੂੰ ਲੈ ਕੇ ਜ਼ਰੂਰ ਚਿੰਤਾਜਨਕ ਜਿਹੜੇ ਉਹ ਬਣੇ ਪਏ ਆ ਵੀ। ਸੋ ਫੈਡਰਲ ਰਿਜ਼ਰਵ ਜਿਹੜਾ 2% ਦੇ ਉੱਤੇ ਇਨਫਲੇਸ਼ਨ ਨੂੰ ਜਿਹੜਾ ਉਹ ਰੱਖਣਾ ਚਾਹੁੰਦਾ ਆ, ਉਹ ਅਜੇ ਤੱਕ ਉਹਦੇ ਵਿੱਚ ਪਹੁੰਚਿਆ ਨਹੀਂ ਹੈਗਾ। 3% ਦੇ ਉੱਤੇ ਅਜੇ ਵੀ ਜਿਹੜੀ ਇਹ ਇਨਫਲੇਸ਼ਨ ਆ ਸਾਲ ਦਰ ਸਾਲ ਜਿਹੜੀ ਉਹ ਚੱਲ ਰਹੀ ਆ। ਸਭ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ ਵੀ ਜਦੋਂ ਕੋਵਿਡ ਤੋਂ ਬਾਅਦ ਜਾਂ ਕੋਵਿਡ ਦੇ ਦੌਰਾਨ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਸੀ, ਉਹ ਬਾਅਦ 'ਚ ਮੁੜ ਕੇ ਥੱਲੇ ਨਹੀਂ ਆਈਆਂ। ਉਹ ਉਸੇ ਤਰੀਕੇ ਦੇ ਨਾਲ ਉਨੀ ਹੀ ਮਹਿੰਗਾਈ ਦੇ ਉੱਤੇ ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਉਮੀਦ ਕਰਦੇ ਆ ਵੀ ਆਉਂਦੇ ਸਮੇਂ ਦੇ ਵਿੱਚ ਵਾਕਿਆ ਹੀ ਇਨਫਲੇਸ਼ਨ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਆ ਉਹ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਨਹੀਂ ਤਾਂ ਅਦਰਵਾਈਜ਼ ਲੋਕਾਂ ਦੇ ਜਿੱਦਾਂ ਪਹਿਲਾਂ ਤਰਾਹ ਨਿਕਲ ਰਹੇ ਸੀਗੇ, ਉਸੇ ਤਰੀਕੇ ਦੇ ਨਾਲ ਅਜੇ ਵੀ ਉਹੀ ਹਾਲਾਤ ਬਣੇ ਪਏ ਨੇ। ਜੀ ਬਿਲਕੁਲ। ਕਈ ਸਰੋਤੇ ਸਾਡੇ ਰਾਜਕਰਮਵੀਰ ਸਿੰਘ ਜੀ ਪੁੱਛ ਰਹੇ ਆ ਵੀ ਅਸੀਂ ਇੰਡੀਆ ਗਏ ਸੀ ਤੇ ਇੰਡੀਆ ਦੇ ਵਿੱਚ ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube ਚੈਨਲ ਉਹ ਨਹੀਂ ਦੇਖ ਸਕੇ। ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਭਾਰਤ ਦੀ ਸਰਕਾਰ ਨੇ ਪੰਜਾਬੀ ਰੇਡੀਓ USA ਦਾ YouTube ਚੈਨਲ, ਫੇਸਬੁੱਕ ਇਹ ਸਾਰਾ ਕੁਝ ਬੰਦ ਕੀਤਾ ਹੈ, ਕਿਉਂਕਿ ਆਪਾਂ ਤੁਹਾਡੇ ਤਾਈਂ ਸੱਚੀ ਖਬਰ ਪਹੁੰਚਾਉਂਦੇ ਆ। ਉਹ ਜਿਹੜੇ ਵੀਰ ਜਾਂ ਤੁਹਾਡੇ ਰਿਸ਼ਤੇਦਾਰ, ਦੋਸਤ ਜਿਹੜੇ ਬਹੁਤ ਫਿਕਰਮੰਦ ਆ ਅਮਰੀਕਾ 'ਚ ਕੀ ਵਾਪਰਿਆ, ਖਾਸ ਕਰਕੇ ਇਮੀਗ੍ਰੇਸ਼ਨ ਦੀਆਂ ਖਬਰਾਂ ਨੂੰ ਲੈ ਕੇ, ਉਹ ਪੰਜਾਬੀ TV USA ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੈਗੇ ਆ। ਸੋ ਪਲੀਜ਼ ਸਬਸਕ੍ਰਾਈਬ ਕਰੋ। ਸੋ ਇਹ ਉਹਨਾਂ ਦੇ ਜਿਹੜੇ ਹੈਗੀ ਆ ਜਿਹੜੇ ਇੱਥੇ ਵੀ ਆਪਣੇ ਪੰਜਾਬੀ ਹੋਣ ਤੇ ਬਹੁਤ ਵਾਰ ਕਹਿੰਦੇ ਰਹਿੰਦੇ ਜੀ ਪੰਜਾਬੀ ਰੇਡੀਓ USA ਦਾ ਬਾਈਕਾਟ ਕਰੋ। ਇਹ ਤਾਂ ਜੀ ਇੱਥੇ ਹਿੰਦੀ ਵੀ ਗਾਣੇ ਲਾ ਦਿੰਦੇ ਆ। ਇਹਨਾਂ ਨੇ ਗੁਰਦਾਸ ਮਾਨ ਦੀ ਐਡ ਲਾਤੀ ਸੀ, ਇਹਨਾਂ ਦੀਆਂ ਐਡਾਂ ਘਟਾਓ। ਬਹੁਤ ਵਾਰ ਤੁਸੀਂ ਗੁਰੂ ਘਰਾਂ ਦੀਆਂ ਸਟੇਜਾਂ ਤੇ ਸੁਣਦੇ ਰਹਿੰਦੇ ਆ ਪੰਜਾਬੀਆਂ ਦਾ, ਸਿੱਖਾਂ ਦਾ ਆਪਣਾ TV ਚੈਨਲ ਹੋਣਾ ਚਾਹੀਦਾ, ਜਿੱਥੇ ਸਿੱਖੀ ਦੀ, ਪੰਜਾਬੀ ਦੀ ਤੇ ਸੱਚੀ ਗੱਲ ਹੋ ਸਕੇ। ਤੁਹਾਡੇ ਸਾਹਮਣੇ ਆ ਗੱਲ, ਤੁਹਾਨੂੰ ਪਤਾ ਆ ਵੀ ਕੀ ਕਰਦੇ ਹੈਗੇ ਆ, ਕਿੰਨੀ ਕੁ ਸਾਡੀ ਸਪੋਰਟ ਹੁੰਦੀ ਆ ਉਹ ਵੀ ਤੁਹਾਨੂੰ ਪਤਾ ਹੈ। ਸਪੋਰਟ ਤਾਂ ਕੀ ਹੋਣੀ ਆ, ਵਿਰੋਧ ਹੁੰਦਾ ਹੈਗਾ। ਸੋ ਆਪਾਂ ਜਿੰਨਾ ਚਿਰ ਸਾਡੇ ਤੇ ਗੁਰੂ ਮਹਾਰਾਜ ਦਾ ਹੱਥ ਆ, ਇਸੇ ਤਰ੍ਹਾਂ ਲੱਗੇ ਰਹਾਂਗੇ, ਚਾਹੇ ਕੋਈ ਸਪੋਰਟ ਕਰਦਾ ਚਾਹੇ ਨਹੀਂ ਕਰਦਾ। ਜਿੰਨਾ ਚਿਰ ਸਾਡੇ ਤੋਂ ਚੱਲੂਗਾ ਆਪਾਂ ਬਿਲਕੁਲ ਚਲਾਵਾਂਗੇ। ਪਰ ਇਹ ਪ੍ਰੂਫ ਆ, ਇੱਥੋਂ ਤੁਹਾਨੂੰ ਪਤਾ ਲੱਗਦਾ ਵੀ ਭਾਰਤ ਦੀ ਸਰਕਾਰ ਸਾਡਾ ਚੈਨਲ ਕਿਉਂ ਬੰਦ ਕਰਦੀ ਹੈਗੀ ਆ ਉੱਥੇ, ਜਦ ਕਿ ਬਿਲਕੁਲ ਆਪਾਂ ਸੱਚੀ ਖਬਰ ਜਿਹੜੀ ਆ ਉਹ ਪੂਰੀ ਦੁਨੀਆ ਤਾਈਂ ਪਹੁੰਚਾਉਂਦੇ ਹੈਗੇ। ਜੀ ਬਿਲਕੁਲ। ਸੋ ਇੱਥੇ ਪ੍ਰੋਗਰਾਮ ਦੀ ਜਿਹੜੀ ਜੀ ਹੁਣ ਸਮਾਪਤੀ ਆ, ਸਮਾਂ ਜਿਹੜਾ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।